ਵੀ ਸਾਨੂੰ जी पंजाब नहीं बन दिता, साडे जी फसलों के रेट नहीं पूरे मिलते, साडा जी दरियाई पानी खोलिया, साडे चंडीगढ़ नहीं दे रहा है। सानू इहो जिहे मसले दिखते हैं क्योंकि पोलीटिकल तौर पर सियासी तौर पर इन्हां मसलियां की गल ज़्यादा होंदी, पर सानू ये नहीं पता नहीं चेते कि साडे खिलाफ जिहड़े डेरे जिहड़ियां थां दे उत्ते इहो जिहियां धिरां ताकतां सरगर्म होईयां ने, उन्हां दे मगर भी इंडियन स्टेट सिस्टम दा पूरा हੱਥ। भागमा ब्रिगेड डेरा ब्यास नूं इस गल दा क्रेडिट दे रहा कि इह तां हिंदुआं नूं सिख सजण तो रोकण वाला एक राह विच अड्डा वा। इस डेरा ब्यास दी सिੱਖੀ ਦੇ खिलाफ पूरी ਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ है। ਜਿੱਡੀ ਵੱਡੀ ਘੁਸਪੈਠ ਇਸ ਮੌਕੇ ਸਾਡੀ ਕੌਮ ਦੇ ਅਦਾਰਿਆਂ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਦੀ ਹੋਈ ਆ, ਜਿਸ ਤਰੀਕੇ ਨਾਲ ਸਾਡੀ ਕੌਮ ਦੇ ਜਿਹੜੇ ਧਾਰਮਿਕ ਤੇ ਸਿਆਸੀ ਆਗੂ ਆ ਉਹਨਾਂ ਨੂੰ ਹਿੰਦੂ ਸਿੱਖ ਏਕਤਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਬੜਾ ਬੁਖਾਰ ਚੜਿਆ ਹੋਇਆ, ਉਹਦੇ ਸਾਹਮਣੇ ਨਾ ਤਾਂ ਖਾਲਸਾਈ ਰਹਿਤ ਬਹਿਤ ਦੀ ਮਰਿਆਦਾ ਦੀ ਸ਼ੁੱਧਤਾ ਦੀ ਗੱਲ ਜਿਹੜੀ ਆ ਉਹ ਕੋਈ ਅਸਰ ਕਰਦੀ ਆ ਤੇ ਖਾਲਿਸਤਾਨ ਦੀ ਗੱਲ ਨਹੀਂ ਕਰਦੀ। ਜਦੋਂ ਵੀ ਖਾਲਸਾਈ ਸਿਧਾਂਤ ਦੀ ਗੱਲ ਆਉਂਦੀ ਆ ਉਦੋਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਹਿੰਦੂ ਸਿੱਖ ਏਕਤਾ ਦੇ ਰਾਹ ਵਿੱਚ ਰੋੜਾ ਪਾਉਣ ਵਾਲੀ ਗੱਲ ਆ। ਹਿੰਦੂ ਧਰਮ ਦੇ ਗ੍ਰੰਥਾਂ ਤੋਂ, ਹਿੰਦੂ ਰਹੁ ਰੀਤਾਂ ਤੋਂ, ਹਿੰਦੂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਣ ਦੀ ਲੋੜ ਆ, ਪਰ ਅਸੀਂ ਤਾਂ ਭੱਜ ਭੱਜ ਕੇ ਸਨਾਤਨ ਦੇ ਝੰਡੇ ਹੇਠ ਜਾ ਕੇ ਖੜਦੇ। ਉਹ ਨਹੀਂ ਚਾਹੁੰਦੇ ਉਹਨਾਂ ਜਿੰਨਾ ਸਾਡੇ ਬੰਦੇ ਉਧਰ ਨੂੰ ਭੱਜੇ ਹੋਏ। ਸਨਾਤਨ ਦਾ ਜ਼ੋਰ, ਹਿੰਦੂਤਵ ਦਾ ਜ਼ੋਰ ਦਿਨੋਂ ਦਿਨ ਵੱਧ ਰਿਹਾ। ਖਾਲਸਾਈ ਸਿਧਾਂਤ ਅਤੇ ਖਾਲਿਸਤਾਨ ਦਾ ਸੰਕਲਪ ਦੋਨਾਂ ਦੇ ਖਿਲਾਫ ਇੱਕ ਬਹੁਤ ਸੁਚੱਜੇ ਤੇ ਸ਼ਾਨਦਾਰ ਤਰੀਕੇ ਨਾਲ ਵਰਤਾਂਤ ਸਿਰਜਿਆ ਜਾ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕੌਮ ਦਾ ਜਿਹੜਾ ਸੰਘਰਸ਼ ਹੈ, ਜਿਹੜਾ ਆਪਣੀ ਹੋਂਦ ਹਸਤੀ ਨੂੰ ਬਚਾਉਣ ਦਾ ਸਾਡਾ ਸੰਘਰਸ਼ ਹੈ, ਉਹਦੇ ਲਈ ਦੋ ਪੱਖ ਨੇ। ਇੱਕ ਤਾਂ ਇਹ ਹੈ ਕਿ ਸਾਡੀ ਕੌਮ ਤਾਂ ਭਾਰਤ ਵਿੱਚ ਸ਼ਾਇਦ ਦਿਨ ਕੱਟ ਲੈਂਦੀ, ਪਰ ਇੰਡੀਅਨ ਸਟੇਟ ਸਿਸਟਮ ਨੇ ਸਾਨੂੰ ਇਸ ਪਾਸੇ ਵੱਲ ਧੱਕ ਦਿੱਤਾ ਕਿ ਹੁਣ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਸਾਡਾ ਆਪਣਾ ਆਜ਼ਾਦ ਕੌਮੀ ਘਰ ਬਣਾਏ ਬਗੈਰ ਗੁਜ਼ਾਰਾ ਨਹੀਂ। ਜਿਹੜੀ ਦੂਜੀ ਗੱਲ ਆ ਉਹ ਇਹ ਹੈ ਕਿ ਹਰ ਇੱਕ ਕੌਮ ਆਪਣਾ ਘਰ ਇੱਕ ਨਾ ਇੱਕ ਦਿਨ ਲਾਜ਼ਮੀ ਸਿਰਜਦੀ ਹੁੰਦੀ ਹੈ। ਉਹ ਉਹਦੇ ਲਈ ਕਿਸੇ ਹੋਰ ਕਾਰਨ ਨੂੰ, ਕਿਸੇ ਹੋਰ ਤਰਕ ਨੂੰ, ਕਿਸੇ ਹੋਰ ਗੱਲ ਨੂੰ ਆਧਾਰ ਬਣਾਉਣ ਦੀ ਲੋੜ ਨਹੀਂ। ਜਿਵੇਂ ਆਮ ਧਰਤੀ ਦੇ ਉੱਤੇ ਵੀ ਕਿਸੇ ਪਰਿਵਾਰ ਦੇ ਵਿੱਚ 4 ਪੁੱਤ ਹੋਣ ਤਾਂ ਇਹ ਪਤਾ ਹੁੰਦਾ ਕਿ ਸਮਾਂ ਆਏਗਾ ਜਦੋਂ ਚਾਰੇ ਪੁੱਤ ਆਪੋ ਆਪਣੇ ਆਜ਼ਾਦ ਘਰ, ਇੰਡੀਪੈਂਡੈਂਟ ਘਰ ਬਣਾਉਣਗੇ। ਜਿਵੇਂ ਆਪਾਂ ਕਿਸੇ ਨੂੰ ਆਮ ਤੌਰ ਦੇ ਉੱਤੇ ਕੋਈ ਗੱਲ ਕਹਿਣੀ ਹੋਵੇ, ਹੀਣਾ ਜਾਂ ਮਾੜਾ ਦਿਖਾਉਣਾ ਹੋਵੇ, ਆਪਾਂ ਕਹਿੰਦੇ ਆ ਤਾਂ ਡੰਗਰ। ਪਰ ਡੰਗਰ, ਅਸੀਂ ਪਿੰਡਾਂ 'ਚ ਰਹਿੰਦੇ ਆ, ਅਸੀਂ ਅਕਸਰ ਜਦੋਂ ਆਪਣੇ ਜਿਹੜੇ ਡੰਗਰ ਪਸ਼ੂ ਹੁੰਦੇ ਆ ਉਹ ਦਿਨ ਦੇ ਟਾਈਮ ਦੇ ਉੱਤੇ ਕਿਸੇ ਬਾਹਰ ਖੁੱਲੇ ਥਾਂ ਤੇ ਬੰਨੇ ਹੁੰਦੇ। 2-3 ਵਜੇ ਜਦੋਂ ਡੰਗਰ ਖੋਲ ਕੇ ਛੱਡੀਦੇ ਆ, ਉਹ ਉਸ ਸ਼ੈੱਡ ਵੱਲ ਨੂੰ, ਉਸ ਥਾਂ ਵੱਲ ਨੂੰ ਸਾਰੇ ਡੰਗਰ ਭੱਜਦੇ ਆ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਖੁਰਲੀਆਂ ਦੇ ਵਿੱਚ ਸਾਡਾ ਜਿਹੜਾ ਹੈਗਾ ਅੰਨ ਜਲ, ਖਾਣ ਪੀਣ ਦਾ ਘਾਹ ਫੂਸ ਜਾਂ ਤੂੜੀ ਰਲਾ ਕੇ ਜਾਂ ਜੋ ਵੀ ਵੰਡ ਵੜੇਵਾ ਉੱਥੇ ਪਾਇਆ। ਇਹ ਹਰ ਇੱਕ ਡੰਗਰ, ਹਰ ਇੱਕ ਪਸ਼ੂ, ਮੱਝ, ਗਾਂ, ਲਵੇਰਾ ਸਾਡਾ ਆਪੋ ਆਪਦੇ ਕੀਲੇ ਦੇ ਉੱਤੇ ਆ ਕੇ ਖੜਦਾ। ਉਹਨੂੰ ਆਪਦੇ ਕੀਲੇ ਦਾ ਫਖਰ ਹੁੰਦਾ ਤੇ ਜੇਕਰ ਕੋਈ ਉਹਦੇ ਸਾਹਮਣੇ ਵਾਲੀ ਜਿਹੜੀ ਖਾਣ ਵਾਲੀ ਚੀਜ਼ ਪਈ ਆ, ਪੱਠੇ ਪਏ ਆ,
ਜੇ ਦੂਜਾ ਡੰਗਰ ਆ ਕੇ ਉੱਥੇ ਕੋਈ ਹੱਕ ਜਮਾਵੇ ਜਾਂ ਖਾਣ ਲੱਗੇ, ਉਹ ਢੁੱਡ ਮਾਰ ਕੇ ਉਹਨੂੰ ਪਰਾਂ ਨੂੰ ਭਜਾਉਂਦਾ ਵੀ ਇਹ ਮੇਰਾ ਕੀਲਾ ਆ, ਸਾਹਮਣੇ ਮੇਰੇ ਵਾਲਾ ਥਾਂ ਆ, ਤੂੰ ਇੱਥੇ ਕੁਛ ਨਹੀਂ ਆਪਦਾ ਹੱਕ ਦਿੱਤਾ। ਜੇ ਇੱਕ ਡੰਗਰ ਨੂੰ ਵੀ ਆਪਦੇ ਕੀਲੇ ਦਾ ਮਾਣ ਹੁੰਦਾ ਤੇ ਉਹਨੂੰ ਪਤਾ, ਹਾਲਾਂਕਿ ਉੱਥੇ ਉਹਨੇ ਵੱਝਾ ਰਹਿਣਾ ਹੁੰਦਾ, ਹਾਲਾਂਕਿ ਉਹਦੇ ਲਈ ਗਲ 'ਚ ਸੰਗਲ ਪਾ ਕੇ ਉੱਥੇ ਉਹਨੂੰ ਅਸੀਂ ਨਰੜ ਕੇ ਰੱਖਣਾ ਹੁੰਦਾ, ਪਰ ਫਿਰ ਵੀ ਉਸ ਡੰਗਰ ਨੂੰ ਉਸ ਕੀਲੇ ਉੱਤੇ ਆਪਦਾ ਇੱਕ ਅਧਿਕਾਰ ਦਿਖਦਾ ਤੇ ਉਹਦੇ ਨਾਲ ਉਹਨੂੰ ਇੱਕ ਜਿਹੜਾ ਹੱਕ ਮਿਲਦਾ ਉਹਨੂੰ ਉਹ ਪੂਰੀ ਤਰ੍ਹਾਂ ਜਣਾਉਂਦਾ। ਤੁਸੀਂ ਕਿਤੇ ਡੰਗਰਾਂ ਦੇ ਉੱਤੇ ਨਜ਼ਰ ਮਾਰ ਕੇ ਦੇਖੋ ਕਿਵੇਂ ਉਹਨਾਂ ਨੂੰ ਇਸ ਗੱਲ ਦਾ ਹੁੰਦਾ ਕਿ ਇਹ ਮੇਰਾ ਥਾਂ। ਜੇਕਰ ਡੰਗਰਾਂ ਨੂੰ ਵੀ ਇਹ ਭਾਵਨਾ ਹੈ ਤਾਂ ਅਸੀਂ ਤਾਂ ਮਨੁੱਖ, ਇਸੇ ਕਰਕੇ ਹਰ ਇੱਕ ਕੌਮ, ਹਰ ਇੱਕ ਮਨੁੱਖ, ਇੱਥੋਂ ਤੱਕ ਕਿ ਚਿੜੀਆਂ ਜਨੌਰ ਵੀ ਆਪਦਾ ਆਲਣਾ ਬਣਾਉਂਦੇ। ਤੇ ਜਿਹੜੇ ਆਪਾਂ ਨੂੰ ਸਾਖੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ, ਉਹਨਾਂ ਤੋਂ ਜੇ ਸੇਧ ਲਈਏ ਤਾਂ ਆਪਾਂ ਇੱਕ ਕਹਾਣੀ ਸੁਣਦੇ ਆ ਰਹੇ ਆ ਕਿ ਬਿਜੜੇ ਨੇ ਤਾਂ ਆਲਣਾ ਬਣਾ ਲਿਆ ਪਰ ਬਾਂਦਰ ਨੇ ਬਣਾਇਆ ਨਾ। ਜਦੋਂ ਮੀਂਹ ਆਇਆ ਉਹਨੇ, ਬਾਂਦਰ ਨੇ ਬਿਜੜੇ ਵਾਲਾ ਵੀ ਉਜਾੜਤਾ ਸੀ। ਉਹ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਾਡਾ ਆਪਦਾ ਘਰ ਹੈ ਨਹੀਂ, ਔਖਾ ਤਾਂ ਇਸ ਧਰਤੀ ਉੱਤੇ ਇਸ ਭਾਰਤ ਵਿੱਚ ਉਹਨਾਂ ਕੌਮਾਂ ਦਾ ਹੋਇਆ ਪਿਆ ਹੈ ਜਿਹੜੀਆਂ ਕੌਮਾਂ ਦੇ ਕੋਲੇ ਆਪਦੇ ਘਰ ਨੇ। ਮੁਸਲਮਾਨਾਂ ਦੇ ਕਿੰਨੇ ਮੁਲਕ ਨੇ, ਈਸਾਈਆਂ ਦੇ ਮੁਲਕ ਨੇ, ਭਾਰਤ ਵਿੱਚ ਹਿੰਦੂ ਬਹੁ ਗਿਣਤੀ ਵਾਲੇ ਉਹਨਾਂ ਕੌਮਾਂ ਦੇ ਬੰਦਿਆਂ ਦਾ ਇੱਥੇ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਉਂਦੇ ਆ, ਜਿਵੇਂ ਇਹਨਾਂ ਨੂੰ ਜਲੀਲ ਕਰਦੇ ਆ, ਉਹ ਆਪਣੇ ਸਾਰਿਆਂ ਦੇ ਸਾਹਮਣੇ। ਤੇ ਜੇ ਉਹ ਕੌਮਾਂ ਜਿਨ੍ਹਾਂ ਦੇ ਮਗਰ ਐਡੇ ਐਡੇ ਰਾਜ ਭਾਗ ਨੇ, ਉਹਨਾਂ ਦਾ ਇੱਥੇ ਆਹ ਹਾਲ ਆ, ਆਪਣੀ ਕੌਮ ਜਿਹਦੇ ਮਗਰ ਕੋਈ ਇਹੋ ਜਿਹੀ ਵੱਡੀ ਤਾਕਤ, ਕੋਈ ਆਪਣਾ ਸਿੱਖ ਰਾਜ ਨਹੀਂ ਹੈ, ਤੇ ਆਪਣਾ ਕੀ ਹਾਲ ਹੋ ਸਕਦਾ ਇੱਥੋਂ ਅੰਦਾਜ਼ਾ ਲਾ। ਅਜੇ ਉਹ ਪਲ, ਉਹ ਦਿਨ, ਉਹ ਘੜੀ ਨਹੀਂ ਆਈ, ਅਜੇ ਉਹ ਸਮਾਂ ਨਹੀਂ ਆਇਆ ਜਦੋਂ ਦੁਸ਼ਮਣ ਜਿਹੜਾ ਹੈ ਉਹ ਸਿੱਧੇ ਮੱਥੇ ਸਾਡੀ ਕੌਮ ਨੂੰ ਉਵੇਂ ਸਾਡੀ ਨਸਲਕੁਸ਼ੀ ਕਰੇ। ਪਰ ਅਗਲਿਆਂ ਨੇ ਉਸ ਪਾਸੇ ਨੂੰ ਰਣਨੀਤੀ ਬਣਾ ਕੇ ਆਪਦੇ ਕਦਮ ਜਿਹੜੇ ਆ ਉਹ ਪੱਟਣੇ ਸ਼ੁਰੂ ਕੀਤੇ ਹੋਏ। 1947 ਮੌਕੇ ਉਹਨਾਂ ਨੂੰ ਪਤਾ ਸੀਗਾ ਵੀ ਸਿੱਖ ਇਸ ਮੌਕੇ ਜ਼ਰੂਰ ਖੁੰਝ ਗਏ ਆਪਦਾ ਰਾਜ ਭਾਗ ਲੈਣ ਤੋਂ, ਪਰ ਇੱਕ ਨਾ ਇੱਕ ਦਿਨ ਇਹ ਆਪਦੇ ਰਾਜ ਦੀ ਗੱਲ ਲਾਜ਼ਮੀ ਕਰਨਗੇ। ਇਸ ਕਰਕੇ ਉਹਨਾਂ ਨੇ 1947 ਤੋਂ ਹੀ ਕੌਮ ਨੂੰ ਖੋਖਲਾ ਕਰਨ ਲਈ ਪੰਜਾਬ ਦੀ ਧਰਤੀ ਉੱਤੇ ਜੋ ਕੁਝ ਕੀਤਾ, ਉਹਦੇ ਨਤੀਜੇ ਅੱਜ ਸਾਡੇ ਸਾਹਮਣੇ ਆ ਕਿ ਸਾਡੀ ਕੌਮ ਦੇ ਅੰਦਰ ਦਿਨੋਂ ਦਿਨ ਕੌਮ ਪ੍ਰਸਤੀ, ਪੰਥ ਪ੍ਰਸਤੀ ਜਿਹੜੀ ਆ ਉਹ ਘਟਦੀ ਜਾ ਰਹੀ ਆ, ਖੁਰਦੀ ਜਾ ਰਹੀ ਆ। ਅਸੀਂ ਆਪਦੀ ਹੀ ਕੌਮ ਦੇ ਜਿਹੜੇ ਆ ਬੜੀ ਵਾਰ ਖਿਲਾਫ ਭੁਗਤ ਜਾਂਦੇ ਆ। ਹੁਣ ਸਾਨੂੰ ਬੜੀ ਵਾਰ ਲੱਗਦਾ ਕਿ ਆਹ ਗੱਲਾਂ ਸਾਤੋਂ ਪਿਛਲੀ ਪੀੜ੍ਹੀ ਸ਼ਾਇਦ ਕਦੇ ਬਰਦਾਸ਼ਤ ਹੀ ਨਾ ਕਰਦੀ, ਤੇ ਅੱਜ ਅਸੀਂ ਉਹ ਸਾਰੀਆਂ ਗੱਲਾਂ ਬੜੇ ਮੌਜ ਨਾਲ ਕਰੀ ਜਾਂਦੇ। ਕਿਉਂ ਕਰੀ ਜਾਂਦੇ ਆ? ਕਿਉਂ ਅਸੀਂ ਪਹਿਲੋਂ ਵਾਲੇ ਸਿੱਖਾਂ ਵਰਗੇ ਦ੍ਰਿੜ ਨਹੀਂ ਹੈਗੇ? ਕਿਉਂਕਿ ਗੁਲਾਮੀ ਤੇ ਦੂਜਾ ਜਿਹੜਾ ਇੰਡੀਅਨ ਸਟੇਟ ਸਿਸਟਮ ਆ ਉਹਦੀ ਕਾਮਯਾਬੀ, ਕਿਉਂਕਿ ਉਹ ਅਗਲਾ ਦੁਸ਼ਮਣ ਕਾਮਯਾਬ ਹੋ ਰਿਹਾ ਤੁਹਾਡੇ ਅੰਦਰੋਂ ਸਿੱਖੀ ਖੋਰਨ ਵਿੱਚ। ਇੱਕ ਵੇਲਾ ਉਹ ਸੀ ਜਦੋਂ ਦੂਜੀ ਕੌਮ ਜਿਹੜੀ ਸੀ ਉਹਨੂੰ ਹਰਾ ਕੇ, ਉਹਨੂੰ ਗੁਲਾਮ ਬਣਾ ਕੇ, ਉਹਦੇ ਨਾਲ ਹੋਰ ਤਰੀਕੇ ਨਾਲ ਵਿਹਾਰ ਕਰਕੇ ਫਿਰ ਜਿਹੜੀ ਹਾਕਮ ਧਿਰ ਸੀ ਉਹ ਆਪਦੀ ਜਿਹੜੀ ਚੜ੍ਹਤ ਦਾ ਪ੍ਰਗਟਾਵਾ ਕਰਦੀ ਸੀ। ਅੱਜ ਜ਼ਮਾਨਾ ਹੋਰ ਤਰ੍ਹਾਂ ਦਾ। ਅੱਜ ਦੇ ਜ਼ਮਾਨੇ ਵਿੱਚ ਗੁਲਾਮ ਕੌਮ ਨਾਲ ਜੋ ਕੁਝ ਕੀਤਾ ਜਾਂਦਾ ਉਹ ਸਾਡੇ ਨਾਲ ਹੋ ਰਿਹਾ, ਪਰ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਉਹਦਾ ਉਵੇਂ ਅਹਿਸਾਸ ਨਹੀਂ ਹੁੰਦਾ, ਕਿਉਂਕਿ ਆਪਾਂ ਫਿਰ ਦੇਖਣ ਲੱਗ ਜਾਂਦੇ ਆ, ਸੋਚਣ ਲੱਗ ਜਾਂਦੇ ਆ, ਵਿਚਾਰਨ ਲੱਗ ਜਾਂਦੇ ਆ ਇਹ ਸਾਨੂੰ ਕਹਿੰਦੇ ਆ ਗੁਲਾਮ ਆ, ਆਪਣੇ ਕਿਹੜੇ ਸੰਗਲ ਪਾਏ ਹੋਏ ਨੇ, ਕਿਉਂਕਿ ਪਹਿਲਾਂ ਗੁਲਾਮਾਂ ਦੇ ਸੰਗਲ ਹੁੰਦੇ। ਫਿਰ ਆਪਾਂ ਕਹਿੰਦੇ ਆ ਕਿ ਸਾਨੂੰ ਕਹਿੰਦੇ ਆ ਗੁਲਾਮ, ਆਪਾਂ ਆਪਦੀ ਮਰਜ਼ੀ ਨਾਲ ਵਾਲ ਕਟਾਉਂਦੇ ਆ, ਆਪਾਂ ਆਪਦੀ ਮਰਜ਼ੀ ਨਾਲ ਸਿੱਖ ਧਰਮ ਦੇ ਸਿਧਾਂਤਾਂ ਤੋਂ ਦੂਰ ਜਾਂਦੇ ਆ, ਆਪਾਂ ਆਪਦੀ ਮਰਜ਼ੀ ਨਾਲ ਗਲਤੀਆਂ ਕਰਦੇ ਆ, ਤੇ ਸਾਨੂੰ ਕਿਹਾ ਜਾ ਰਿਹਾ ਕਿ ਸਾਡੇ ਉੱਤੇ ਹਿੰਦੂਆਂ ਨੇ ਇਹ ਕਰਤਾ ਕਿ ਅਸੀਂ ਆਪਦੇ ਧਰਮ 'ਚ ਪਰਪੱਕ ਨਹੀਂ ਹੈਗੇ, ਵੀ ਇਹ ਤਾਂ ਗਲਤ ਕਹਿੰਦੇ ਆ ਜਿਹੜੇ ਸਾਡੀ ਕੌਮ ਦੇ ਬੰਦੇ ਕਹਿੰਦੇ ਆ। ਆਪਾਂ ਇਸ ਤਰ੍ਹਾਂ ਜਦੋਂ ਸੋਚਦੇ ਆ ਆਪਣੇ ਬੰਦੇ, ਉਸ ਮੌਕੇ ਸਾਡੇ ਅੰਦਰੋਂ ਇਹ ਗੱਲ ਸਮਝਣ ਜੋਗੀ ਸਮਰੱਥਾ ਹੀ ਨਹੀਂ ਹੁੰਦੀ ਕਿ ਇੰਡੀਅਨ ਸਟੇਟ ਸਿਸਟਮ ਕਿਵੇਂ ਇੱਕ ਮਾਹੌਲ ਸਿਰਜਦੀ ਆ ਜਿਹਦੇ ਮਗਰ
ਜਿਹਦੇ ਟਰੈਪ ਵਿੱਚ ਫਸ ਕੇ ਅਸੀਂ ਆਪਦੇ ਧਰਮ ਦੇ ਸਿਧਾਂਤਾਂ ਤੋਂ ਦੂਰ ਜਾਂਦੇ। ਬੜਾ ਸੌਖਾ ਆ ਕਿਸੇ ਬੰਦੇ ਨੂੰ ਟਰੋਲ ਕਰਕੇ, ਟਰੈਪ ਕਰਕੇ, ਆਪਦੇ ਜਾਲ 'ਚ ਫਸਾ ਕੇ ਮਨੋਵਿਗਿਆਨਕ ਤੌਰ ਤੇ ਆਪਦੇ ਮਗਰ ਲਾ ਲੈਣ। ਆਪਾਂ ਨਿੱਤ ਚਰਚਾ ਕਰਦੇ ਹਾਂ ਬਰਤਾਂਤ ਦੀ ਜੰਗ ਬਾਰੇ, ਨਿੱਤ ਚਰਚਾ ਕਰਦੇ ਹਾਂ ਵੀ ਕਿਵੇਂ ਲੋਕਾਂ ਨੂੰ, ਕੌਮਾਂ ਨੂੰ ਲਾਈ ਲੱਗ ਬਣਾ ਕੇ ਆਪਦੀ ਕੌਮ ਦੇ ਹੀਰੋ ਆ ਜਿਹੜੇ, ਉਹਨਾਂ ਦੇ ਖਿਲਾਫ ਭੁਗਤਾਇਆ ਜਾ ਸਕਦਾ, ਤੇ ਜਿਨ੍ਹਾਂ ਨੂੰ ਉਸ ਕੌਮ ਨੇ ਖਲਨਾਇਕ ਮੰਨ ਕੇ ਮਾੜਾ ਕਹਿਣਾ ਸੀ, ਉਹਨਾਂ ਦੇ ਹੱਕ ਵਿੱਚ ਭੁਗਤਾਇਆ ਜਾ ਸਕਦਾ। ਇਹ ਸਾਰਾ ਕੁਝ ਜਦੋਂ ਆਪਾਂ ਚਰਚਾ ਕਰਦੇ ਹਾਂ ਤੇ ਲਗਾਤਾਰ ਕੋਈ ਬੰਦਾ ਗੱਲ ਸੁਣਦਾ ਰਵੇ ਤਾਂ ਉਹਦੇ ਉੱਤੇ ਉਹਦਾ ਅਸਰ ਹੁੰਦਾ, ਹੌਲੀ ਹੌਲੀ ਉਹਨੂੰ ਸਮਝ ਲੱਗਦੀ ਆ। ਜਿਵੇਂ ਬੰਦਾ ਸਕੂਲ 'ਚ ਜਦੋਂ ਜਾਂਦਾ, ਪਹਿਲੇ ਦਿਨ ਉਹਨੂੰ ਬਿਠਾਉਣ ਲਈ ਸਕੂਲ ਦੇ ਵਿੱਚ ਟੀਚਰ ਜਾਂ ਸਾਰਾ ਜਿਹੜਾ ਸਕੂਲ ਦਾ ਆਲਾ ਦੁਆਲਾ ਹੁੰਦਾ, ਇੱਕ ਮਾਹੌਲ ਸਿਰਜਦੇ ਆ ਜਿਹਦੇ 'ਚ ਬੱਚਾ ਦੂਜੇ ਦਿਨ ਵੀ ਆਉਣ ਲਈ ਤਿਆਰ ਹੋ ਜਾਵੇ, ਫਿਰ ਤੀਜੇ ਦਿਨ ਹੋਰ। ਹੌਲੀ ਹੌਲੀ ਜਦੋਂ ਪਹਿਲੀ ਜਮਾਤ, ਦੂਜੀ ਜਮਾਤ ਕਰਦਾ ਜਾਂਦਾ, ਉਹ ਫਿਰ ਸਟੈਪ ਦਰ ਸਟੈਪ ਬਹੁਤ ਅੱਗੇ ਵੱਧ ਜਾਂਦਾ ਤੇ ਅਖੀਰ ਉਹਨੂੰ ਸਮਝ ਲੱਗਦੀ ਆ ਕਿ ਮੈਂ ਜੇ ਪਹਿਲੇ ਦਿਨ ਮੈਨੂੰ ਸਕੂਲ ਵਾਲੇ ਆਹ ਚੀਜ਼ਾਂ ਜਿਹੜੀਆਂ ਅੱਜ ਮੈਨੂੰ 9ਵੀਂ 10ਵੀਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ, ਜੇ ਉਦੋਂ ਇਹ ਗੱਲਾਂ ਹੁੰਦੀਆਂ ਮੈਂ ਤਾਂ ਭੱਜ ਜਾਣਾ ਸੀ। ਤੋ ਜੇਕਰ ਲੜੀਵਾਰ ਕੋਈ ਚੀਜ਼ ਚੱਲੇ ਤਾਂ ਉਹਦਾ ਅਸਰ ਹੋਰ ਹੁੰਦਾ। ਜੇ ਪਹਿਲੇ ਦਿਨ ਹੀ ਬਹੁਤ ਵੱਡੀ ਡੋਜ਼ ਦਿੱਤੀ ਜਾਵੇ, ਪਹਿਲੇ ਦਿਨ ਹੀ ਵੱਡੀ ਗੱਲ, ਫਿਰ ਬੰਦਾ ਥਿੜਕ ਜਾਂਦਾ। ਮੈਂ ਅਕਸਰ ਇਹ ਗੱਲਾਂ ਦੇਖਦਾ ਕਿ ਜਦੋਂ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਖਾਲਿਸਤਾਨੀ ਪੰਥਕ ਸਰਗਰਮੀਆਂ ਬਾਰੇ ਕੋਈ ਬੰਦਾ ਨਿੱਕਾ ਜਿਹਾ ਕਲਿੱਪ ਸੁਣਦਾ ਜਾਂ ਨਿੱਕੀ ਜਿਹੀ ਗੱਲ ਸੁਣਦਾ, ਉਹਨੂੰ ਉਹਦਾ ਬੋਝ ਚੱਕਣਾ ਔਖਾ ਹੋ ਜਾਂਦਾ, ਉਹ ਇੱਕਦਮ ਥਿੜਕ ਜਾਂਦਾ ਕਿ ਇਹ ਤਾਂ ਬਾਹਲੀ ਸਿਰੇ ਦੀ ਗੱਲ ਕਹੀ, ਫਿਰ ਉਹ ਅਵਾ ਤਵਾ ਬੋਲਦੇ ਆ। ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਆ ਉਹ ਇੱਕ ਦੂਜੇ ਨਾਲ ਜੁੜੇ ਹੋਏ। ਜਦੋਂ ਕਿਸੇ ਸਿੱਖ ਦੀ ਕੋਈ ਕਹੀ ਹੋਈ ਗੱਲ ਆ ਜਿਹੜੀ, ਉਹਦੇ ਹੇਠਾਂ ਕੋਈ ਨੈਗੇਟਿਵ ਕਮੈਂਟ ਆਉਂਦੇ ਆ, ਫਿਰ ਉਹ ਦੁਨੀਆ ਭਰ 'ਚ ਫੈਲਦੇ ਆ। ਅਖੀਰ ਉਹਦੇ ਬਾਰੇ ਲੋਕ ਚਰਚਾ ਕਰਦੇ ਆ ਕਿ ਦੱਸੋ ਇਸ ਸ਼ਖਸ ਨੂੰ ਆਪਦੀ ਕੌਮ ਦੀ ਗੁਲਾਮੀ ਦੀ ਗੱਲ ਆ ਜਿਹੜੀ, ਉਹ ਸੁਣ ਕੇ ਇਹ ਨਹੀਂ ਆਇਆ ਕਿ ਵਾਕਿਆ ਹੀ ਮੈਨੂੰ ਆਜ਼ਾਦੀ ਦੀ ਲੜਾਈ 'ਚ ਸ਼ਾਮਲ ਹੋਣਾ ਚਾਹੀਦਾ। ਉਲਟਾ ਇਹ ਸਿੱਖ ਫਖਰ ਮਹਿਸੂਸ ਕਰਦਾ ਕਿ ਮੈਂ ਗੁਲਾਮ ਆ ਤੇ ਮੈਂ ਗੁਲਾਮੀ ਦੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਆਨੰਦ ਲੈ ਰਿਹਾ। ਫਿਰ ਉਸ ਸਿੱਖ ਨੂੰ ਜਦੋਂ ਕੋਈ ਹੋਰ ਅਵਾ ਤਵਾ ਬੋਲਦਾ ਮਾੜਾ ਲੱਗਦਾ, ਕਿਉਂਕਿ ਇੱਕ ਸਿੱਖ ਦੂਜੇ ਸਿੱਖ ਨੂੰ ਜਦੋਂ ਗਲਤ ਬੋਲੇਗਾ ਤਾਂ ਜੱਗ ਹਸਾਈ ਤਾਂ ਹੋਏਗੀ। ਕੁੱਲ ਮਿਲਾ ਕੇ ਸਾਡੇ ਆਲੇ ਦੁਆਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਇਸ ਮੌਕੇ ਪੂਰੀ ਤਰ੍ਹਾਂ ਇਸ ਗੱਲ ਦਾ ਲਾਹਾ ਲੈਣ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਕਿ ਸਾਡੀ ਕੌਮ ਦੇ ਅਸਲ ਹਾਲਾਤ ਕੀ ਨੇ। ਸਾਨੂੰ ਇਹਨਾਂ ਹਾਲਾਤਾਂ ਦੇ ਬਾਰੇ ਚਰਚਾ ਕਰਦਿਆਂ ਹੋਇਆਂ ਗੁਲਾਮੀ ਦਾ ਅਹਿਸਾਸ ਜਾਗਣਾ ਚਾਹੀਦਾ। ਉਪਰੰਤ ਪੰਥ ਦੀ ਜਿਹੜੀ ਦੁਰਗਤੀ ਹੋ ਰਹੀ ਆ, ਸਿੱਖ ਕਿਰਦਾਰ ਦੇ ਵਿੱਚ ਜੋ ਗੜਬੜ ਆ ਰਹੀ ਆ, ਉਹਨੂੰ ਸਮਝ ਕੇ ਸਾਨੂੰ ਆਪਣੇ ਆਜ਼ਾਦ ਕੌਮੀ ਘਰ ਵੱਲ ਵਧਣਾ ਚਾਹੀਦਾ। ਪਰ ਉਹ ਬਿਲਕੁਲ ਉਲਟ ਰਿਹਾ। ਕਿਉਂ ਹੋ ਰਿਹਾ? ਕਿਉਂਕਿ ਜਿਨ੍ਹਾਂ ਨੇ ਸਾਨੂੰ ਜਗਾਉਣਾ ਸੀ, ਜਿਨ੍ਹਾਂ ਨੇ ਸਾਡੀ ਕੌਮ ਅੰਦਰ ਸੱਚਾਈ ਦਾ ਹੋਕਾ ਦੇਣਾ ਸੀ, ਉਹ ਵਿਚਾਰੇ ਹੋਰ ਪਾਸੇ ਨੂੰ ਤੁਰ ਪਏ। ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਦਿੱਲੀ ਦੇ ਟਰੈਪ ਵਿੱਚ ਫਸੀ ਹੋਈ ਤੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਸਨਾਤਨੀ ਸਿੱਖ ਬਣਦਾ ਜਾ ਰਿਹਾ। ਸਾਡੀ ਕੌਮ ਦੇ ਉਹਨਾਂ ਸਨਾਤਨੀ ਸਿੱਖਾਂ ਨੂੰ ਜਿਨ੍ਹਾਂ ਨੂੰ ਸਿੱਖੀ ਦੀ ਹਿੰਦੂ ਤਵੀ ਵਿਆਖਿਆ ਇੰਨੀ ਚੰਗੀ ਲੱਗਦੀ ਆ ਵੀ ਉਹ ਸ਼ੁੱਧ ਤੱਤ ਖਾਲਸਾ ਵਾਲੀ ਗੱਲ ਸੁਣਨ ਸਾਰ ਉਹਨਾਂ ਨੂੰ ਬਹੁਤ ਰੋਹ ਚੜ੍ਹਦਾ ਤੇ ਇਹਦੇ ਨਾਲ ਫਿਰ ਇੱਕ ਨਵੇਂ ਸਮੀਕਰਨ ਪੈਦਾ ਹੁੰਦੇ ਆ। ਬਹੁਤ ਜ਼ਿਆਦਾ ਆਪਸ ਵਿੱਚ ਹੀ ਟਕਰਾਅ ਜਿਹੜਾ ਹੈਗਾ ਹੋਣ ਦੇ ਆਸਾਰ ਬਣ ਜਾਂਦੇ। ਸੋ ਜਿਹੜਾ ਅੱਜ ਆਪਾਂ ਇਸ ਪ੍ਰੋਗਰਾਮ 'ਚ ਗੱਲ ਕਰਨ ਲੱਗੇ ਆ, ਉਹ ਬੜੀ ਗੰਭੀਰ, ਸੰਵੇਦਨਸ਼ੀਲ ਤੇ ਬੜੀ ਅਹਿਮ ਗੱਲ ਹੈ ਕਿ ਸਾਡੇ ਨਾਲ ਇਉਂ ਕਿਉਂ ਹੋ ਰਿਹਾ, ਸਾਡੇ ਨਾਲ ਇੰਜ ਕਿਉਂ ਹੋ। ਸਾਡੇ ਉੱਤੇ ਬਹੁਤ ਇੱਕ ਖਤਰਨਾਕ ਪ੍ਰਭਾਵ ਜਿਹੜਾ ਹੈਗਾ ਉਹ ਹਿੰਦੂ ਸਿੱਖ ਏਕਤਾ ਦੇ ਉਸ ਵਰਤਾਂਤ ਦਾ ਪਿਆ ਹੋਇਆ, ਜੀ ਤੋਂ ਸਾਡੀ ਕੌਮ ਦੀ ਜਿਹੜੀ ਆਜ਼ਾਦੀ ਦੀ ਗੱਲ ਆ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਇੱਕ ਤਾਂ ਅਸੀਂ ਖਾਲਿਸਤਾਨ ਦੇ ਖਿਲਾਫ ਹੋ ਰਹੇ ਹਾਂ, ਇੱਕ ਅਸੀਂ ਖਾਲਸਾਈ ਸਿਧਾਂਤ ਦੇ ਉਲਟ ਭੁਗਤ ਰਹੇ।
ਹੁਣ ਆਪਾਂ ਇਸ ਗੱਲ ਨੂੰ ਸਮਝੀਏ ਕਿ किस तरीके नाल दुश्मन जिहड़ा है वो बड़ी सहज नाल ही साडी कौम दे खालसाई तत्त गुरमती गल करन वालियां दे खिलाफ साडी कौम दे बंदियां नूं भुगता जांदा। बहुत ही खतरनाक हमला जिहड़ा मनोविग्यानक हमला वो साडी कौम दे उत्ते इस मौके पूरे जोर नाल चल रिहा। ਇਹਦੇ ਨਤੀਜੇ ਵਜੋਂ ਹੀ ਅੱਜ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕਿੰਨਾ ਉਲਝ ਚੁੱਕੇ ਹਾਂ, ਕਿੱਥੇ ਫਸ ਚੁੱਕੇ ਹਾਂ। ਤੇ ਜਦੋਂ ਵੀ ਕੋਈ ਉਹਨਾਂ ਨੂੰ ਸਮਝਾਉਣ ਦੀ ਗੱਲ ਕਰਦਾ, ਉਹਨੂੰ ਉਸ ਮੌਕੇ ਉਸ ਗੱਲ ਦੇ ਵਿੱਚ ਉਹਦੇ ਵੰਗ 'ਚ ਨਹੀਂ ਗੱਲ ਆਉਂਦੀ, ਉਹਦੇ ਪੱਲੇ ਨਹੀਂ ਪੈਂਦੀ। ਫਿਰ ਉਹ ਇਹੋ ਜਿਹੀਆਂ ਗੱਲਾਂ ਕਰਦਾ ਕਿ ਸਾਡੇ ਕਿਹੜੇ ਸੰਗਲ ਪਾਏ ਹੋਏ ਨੇ, ਸਾਨੂੰ ਕੌਣ ਕਹਿੰਦਾ ਕਿ ਜੀ ਤੁਸੀਂ ਸਿੱਖੀ ਤਿਆਗ ਜਾਓ, ਅਸੀਂ ਆਪਦੀ ਮਰਜ਼ੀ ਨਾਲ ਹੀ ਅੰਮ੍ਰਿਤ ਨਹੀਂ ਛਕਦੇ, ਅਸੀਂ ਆਪਦੀ ਮਰਜ਼ੀ ਨਾਲ ਹੀ ਸਿੱਖੀ ਤੋਂ ਦੂਰ ਜਾਂਦੇ। ਇਸ ਸਾਰੇ ਵਾਤਾਵਰਣ ਦੇ ਉੱਤੇ, ਸਾਰੇ ਮਾਹੌਲ ਦੇ ਉੱਤੇ, ਸਾਰੇ ਨੈਰੇਟਿਵ ਦੇ ਉੱਤੇ ਸਾਡੀ ਕੌਮ ਨੂੰ ਜਿਸ ਤਰੀਕੇ ਨਾਲ ਧਿਆਨ ਦੇਣ ਦੀ ਲੋੜ ਆ, ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਾਨੂੰ ਇਸ ਜਗਨ ਚੋਂ ਕੱਢਣਾ ਸੀ, ਉਹ ਤਾਂ ਆਪ ਉਹਦਾ ਹਿੱਸਾ ਬਣੇ ਹੋਏ ਤੇ ਫਿਰ ਬਣੂਗੀ। ਹਾਲਾਤ ਬਹੁਤ ਸੰਗੀਨ ਨੇ। ਮੈਂ ਜਿੰਨੀ ਆ ਗੱਲ ਕੀਤੀ ਆ, ਹੋ ਸਕਦਾ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਕੋਈ ਗੱਲ ਨਾ ਸਮਝ ਲੱਗ ਰਹੀ ਹੋਵੇ, ਮੈਨੂੰ ਸੌਖੀ ਕਰ। ਜੋ ਹਾਲਾਤ ਨੇ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੋਈ ਭਾਰਤ ਵਿੱਚ ਕਾਨੂੰਨ ਵੀ ਆ ਸਕਦਾ ਕਿ ਜੀ ਸਿੱਖਾਂ ਨੂੰ ਕੋਈ ਵੀ ਸਿੱਖ ਪ੍ਰਚਾਰਕ ਜੇ ਗੁਰਬਾਣੀ ਅਤੇ ਇਤਿਹਾਸ ਦੀ ਵਿਆਖਿਆ ਕਰ ਰਿਹਾ ਹੋਵੇ, ਉਹਨੂੰ ਹਿੰਦੂ ਤਵੀ ਨਜ਼ਰੀਏ ਅਨੁਸਾਰ ਹੀ ਵਿਆਖਿਆ ਕਰਨੀ ਪਊ। ਇਹ ਹਿੰਦੂ ਦੇਵੀ ਦੇਵਤਿਆਂ ਬਾਰੇ, ਅਵਤਾਰਾਂ ਬਾਰੇ, ਤੀਰਥਾਂ ਬਾਰੇ ਜਾਂ ਹੋਰ ਜੋ ਕੁਝ ਵੀ ਹੈ ਉਹਦੇ ਬਾਰੇ ਗੁਰਮਤ ਦਾ ਪੱਖ ਨਹੀਂ ਦੱਸਣਾ। ਤੁਸੀਂ ਹਿੰਦੂ ਤਵੀ ਨਜ਼ਰੀਏ ਅਨੁਸਾਰ ਬੋਲਣਾ, ਕਿਉਂਕਿ ਜੇ ਤੁਸੀਂ ਤੱਤ ਗੁਰਮਤ ਅਨੁਸਾਰ ਗੁਰਬਾਣੀ ਦੀ ਜਾਂ ਸਿੱਖ ਇਤਿਹਾਸ ਦੀ ਵਿਆਖਿਆ ਕੀਤੀ, ਉਹਦੇ ਨਾਲ ਸਿੱਖਾਂ ਦੇ ਅੰਦਰ ਕੁਝ ਚੰਗਾ ਮਾੜਾ ਆਉਂਦਾ ਉਹ ਬਾਅਦ ਦੀ ਗੱਲ ਆ, ਪਰ ਹਿੰਦੂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੱਟ ਵੱਜਦੀ। ਜਾਣੀ ਕਿ ਜੇਕਰ ਹਿੰਦੂ ਦੇਵੀ ਦੇਵਤਿਆਂ ਬਾਰੇ, ਹਿੰਦੂ ਤੀਰਥਾਂ ਬਾਰੇ, ਹਿੰਦੂ ਵਿਸ਼ਵਾਸਾਂ ਬਾਰੇ, ਹਿੰਦੂ ਰਹੁ ਰੀਤਾਂ ਬਾਰੇ ਕੋਈ ਬੰਦਾ ਸਿੱਖ ਨਜ਼ਰੀਏ ਅਨੁਸਾਰ, ਗੁਰੂ ਸਾਹਿਬਾਨ ਦੇ ਨਜ਼ਰੀਏ ਅਨੁਸਾਰ ਗੱਲ ਕਰੇ, ਗੁਰਬਾਣੀ ਦੀ ਵਿਆਖਿਆ ਕਰੇ ਜਾਂ ਸਿੱਖ ਇਤਿਹਾਸ ਦੀ ਕਿਸੇ ਸਾਖੀ ਦੀ ਗੱਲ ਕਰੇ, ਤਾਂ ਹਿੰਦੂ ਭਾਵਨਾਵਾਂ ਨੂੰ ਸੱਟ ਵੱਜਦੀ ਆ। ਇਸ ਕਰਕੇ ਸਿੱਖੋ, ਤੁਸੀਂ ਗੁਰਮਤ ਅਨੁਸਾਰ ਵਿਆਖਿਆ ਨਹੀਂ ਕਰਨੀ, ਤੁਸੀਂ ਹਿੰਦੂ ਤਵੀ ਨਜ਼ਰੀਏ ਅਨੁਸਾਰ ਉਹਨਾਂ ਗੱਲਾਂ ਨੂੰ ਘੁਮਾਓ। ਔਰ ਇਹ ਗੱਲ ਇਸ ਵਕਤ ਸਾਡੇ ਬਹੁਤ ਸਾਰੇ ਪ੍ਰਚਾਰਕਾਂ ਨੇ ਆਪਣੇ ਆਪ ਹੀ ਕਰਨੀ ਸ਼ੁਰੂ ਕੀਤੀ ਹੋਈ। ਉਹਨਾਂ ਅੰਦਰ ਡਰ ਵਾ ਜਾਂ ਉਹਨਾਂ ਨੂੰ ਸਿਖਾਇਆ ਹੀ ਆਉਂ ਗਿਆ, ਪਰ ਬਹੁਤ ਸਾਰੇ ਪ੍ਰਚਾਰਕ ਸਿੱਖ ਫਲਸਫੇ ਦੇ ਵਿੱਚ ਹਿੰਦੂਤਵ ਦਾ ਲੇਪ ਚੜਾ ਰਹੇ। ਜਦੋਂ ਵੀ ਕੋਈ ਬੰਦਾ ਸਿੱਖੀ ਦੀ ਗੁਰਮਤ ਪੱਖ ਵਾਲੀ ਗੱਲ ਕਰਦਾ ਹੈ, ਉਹਨੂੰ ਕਹਿੰਦੇ ਆ ਜੀ ਤੁਸੀਂ ਤਾਂ ਨਫ਼ਰਤ ਫੈਲਾ ਰਹੇ ਹੋ। ਜੇ ਕੋਈ ਹਿੰਦੂ ਸਿੱਖ ਦੇ ਫਰਕਾਂ ਦੀ ਗੱਲ ਦੱਸਦਾ, ਉਹਨੂੰ ਕਹਿੰਦੇ ਆ ਕਿ ਤੁਸੀਂ ਤਾਂ ਜੀ ਜਿਹੜਾ ਸਿੱਖਾਂ ਦੇ ਤੇ ਹਿੰਦੂਆਂ ਦੇ ਵਿਚਾਲੇ ਦੁਫੇੜ ਪਾ ਰਹੇ। ਇਹਦੇ ਉਲਟ ਜਿਹੜਾ ਬੰਦਾ ਗੁਰਬਾਣੀ ਅਤੇ ਇਤਿਹਾਸ ਦੀ ਬ੍ਰਾਹਮਣਵਾਦੀ ਲੇਪ ਵਾਲੀ ਵਿਆਖਿਆ ਕਰੇ, ਗੱਲ ਕਰੇ, ਉਹ ਕਹਿੰਦੇ ਬਹੁਤ ਸਾਊ ਆ, ਇਹ ਨਿਰਪੱਖ ਵਾ, ਇਹ ਬਹੁਤ ਬੀਬਾ ਬੰਦਾ। ਸੋ ਜੇਕਰ ਤੁਸੀਂ ਆਪਦੇ ਧਰਮ ਦੀ ਹੇਠੀ ਤੇ ਹਾਨੀ ਕਰਕੇ ਸਿੱਖੀ ਦਾ ਹਿੰਦੂਕਰਨ ਕਰ ਰਹੇ ਹੋ, ਫਿਰ ਤੁਸੀਂ ਬੜੇ ਸਤਿਕਾਰੇ ਜਾਓਗੇ, ਇਹ ਬਹੁਤ ਤੁਹਾਡਾ ਮਾਣ ਹੋਏਗਾ। ਪਰ ਜੇਕਰ ਤੁਸੀਂ ਗੁਰਬਾਣੀ ਦੀ ਵਿਆਖਿਆ ਗੁਰਮਤ ਨਜ਼ਰੀਏ ਅਨੁਸਾਰ ਕਰੋਗੇ ਤਾਂ ਤੁਸੀਂ ਤਿਰਸਕਾਰੇ ਜਾਓਗੇ। ਬਹੁਤ ਸਾਡੇ ਭੈਣ ਭਰਾਵਾਂ ਨੂੰ ਇਸ ਗੱਲ ਦਾ ਅਜੇ ਪਤਾ ਨਹੀਂ ਕਿ ਕਈ ਥਾਵਾਂ ਦੇ ਉੱਤੇ ਸਿੱਖ ਪ੍ਰਚਾਰਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਹੋ ਚੁੱਕੀ ਹੈ ਕਿ ਜੀ ਇਹਨਾਂ ਨੇ ਗੁਰਬਾਣੀ ਦੇ ਫਲਾਣੇ ਸ਼ਬਦ ਦੀ ਵਿਆਖਿਆ ਕਰਦਿਆਂ ਹੋਇਆਂ ਹਿੰਦੂ ਭਾਵਨਾਵਾਂ ਨੂੰ ਸੱਟ ਮਾਰੀ। ਅਜੇ ਇਹ ਇੱਕਾ ਦੁੱਕਾ ਘਟਨਾਵਾਂ ਨੇ, ਪਰ ਇਹ ਵਾਪਰਨਗੀਆਂ ਤੇ ਵਧਣਗੀਆਂ। ਜਦੋਂ ਡੇਰਾ ਸਰਸਾ ਵਾਲਾ ਮਸਲਾ ਚੱਲਿਆ, ਉਹਨਾਂ ਦਿਨਾਂ ਦੇ ਵਿੱਚ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਕਿਸੇ ਪਿੰਡ ਦੇ ਵਿੱਚ ਗੁਰਬਾਣੀ ਦੇ ਕਿਸੇ ਸ਼ਬਦ ਦੇ ਵਿੱਚ ਜਦੋਂ ਇੱਕ ਪੰਕਤੀ ਨੂੰ ਉਚਾਰਿਆ ਤਾਂ ਉੱਥੇ ਪੰਜਾਬ ਪੁਲਿਸ ਪਹਿਲਾਂ ਹੀ ਬਾਹਰ ਖੜੀ ਸੀ, ਉਹ ਪੰਡਾਲ 'ਚ ਵੜ ਗਈ
ਤੇ ਉਹਨੂੰ ਫੜ ਕੇ ਥਾਣੇ ਲੈ ਕੇ ਗਏ। ਬੇਸ਼ੱਕ ਸੰਗਤ ਮਗਰ ਚਲੀ ਗਈ ਕਿ ਇਹ ਤਾਂ ਗੁਰਬਾਣੀ ਦੀ ਲਾਈਨ ਆ, ਪਰ ਉਹਨਾਂ ਨੇ ਗੁਰਬਾਣੀ ਦੀ ਉਸ ਪੰਕਤੀ ਨੂੰ ਡੇਰਾ ਸਰਸਾ ਨਾਲ ਜੋੜ ਕੇ, ਔਰ ਉਹ ਸਾਰੇ ਜਿਹੜੇ ਮੁਲਾਜ਼ਮ ਸੀ ਉਹ ਪੰਜਾਬ ਪੁਲਿਸ ਦੇ, ਉਹ ਸਿੱਖਾਂ ਦੇ ਘਰੇ ਜੰਮੇ ਹੋਏ ਨੇ, ਪੰਜਾਬ 'ਚ ਰਹਿੰਦੇ ਆ, ਉਹਨਾਂ ਨੂੰ ਜੇ ਬਹੁਤਾ ਗਿਆਨ ਨਹੀਂ ਤਾਂ ਮੋਟੇ ਤੌਰ ਤੇ ਤਾਂ ਪਤਾ ਹੀ ਆ, ਬੋਲਣ ਦੇ ਲਹਿਜੇ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਕੋਈ ਆਮ ਦੁਨਿਆਵੀ ਕੋਈ ਕਵਿਤਾ ਨਹੀਂ, ਇਹ ਗੁਰਬਾਣੀ ਦੀ ਪੰਕਤੀ ਹੈ। ਪਰ ਉਹਨਾਂ ਨੇ ਉਸ ਮੌਕੇ ਉਸ ਪ੍ਰਚਾਰਕ ਨੂੰ ਵਾਹਵਾ ਜ਼ਿਆਦਾ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਸੀ। ਇਹੋ ਜਿਹੀਆਂ ਕਈ ਹੋਰ ਘਟਨਾਵਾਂ ਵੀ ਸਾਨੂੰ ਪਤਾ ਹੈ। ਜਦੋਂ ਹਿੰਦੂ ਭਾਵਨਾਵਾਂ ਦੇ ਹਿਸਾਬ ਨਾਲ ਸਰਕਾਰ ਨੇ, ਪੁਲਿਸ ਨੇ ਕਾਰਵਾਈ ਕੀਤੀ, ਅਜੇ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਲੱਗਦਾ ਹੋ ਸਕਦਾ ਕਿ ਜੀ ਇਹ ਗੱਲ ਪੈਨਿਕ ਬਟਨ ਦਬਾ ਰਹੇ ਨੇ, ਜ਼ਿਆਦਾ ਵਧਾ ਕੇ ਕਰ ਰਹੇ ਨੇ, ਪਰ ਸੱਚਾਈ ਇਹ ਆ ਕਿ ਸਹਿਜੇ ਸਹਿਜੇ ਗੱਲ ਉਧਰ ਨੂੰ ਜਾ ਰਹੀ। ਜਦੋਂ ਆਪਾਂ ਯਹੂਦੀਆਂ ਦੇ ਕਤਲੇਆਮ ਦੀ ਨਸਲਕੁਸ਼ੀ ਦੀ ਦਾਸਤਾਨ ਪੜ੍ਹਦੇ ਆ, ਉੱਥੇ ਉਹ ਜਿਹੜਾ ਮਾਹੌਲ ਬਣਿਆ ਸੀ ਉਹ ਇੱਕ ਰਾਤ ਵਿੱਚ ਨਹੀਂ ਸੀ ਬਣਿਆ, ਉਹਦੇ ਪਿੱਛੇ ਕਈ ਦਹਾਕਿਆਂ ਦਾ, ਕਾਫੀ ਲੰਮੇ ਅਰਸੇ ਦਾ ਪ੍ਰਭਾਵ ਸੀ। ਤੇ ਜਦੋਂ ਤੱਕ ਗੱਲ ਹੱਥੋਂ ਨਾ ਨਿਕਲੀ ਉਦੋਂ ਤੱਕ ਯਹੂਦੀਆਂ ਨੇ ਪੂਰੇ ਆਪਦੀ ਤਿਆਰੀ ਨਾ ਕੀਤੀ, ਤੇ ਜਦੋਂ ਭਾਣਾ ਵਾਪਰ ਗਿਆ ਫਿਰ ਉਹਨਾਂ ਕੋਲੇ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਸੀ। ਇਸ ਮੌਕੇ ਸਾਡੀ ਕੌਮ ਨੂੰ ਜਾਗਣਾ ਚਾਹੀਦਾ ਹੈ। ਜੇਕਰ ਗੁਰਬਾਣੀ ਦੀ ਤਤ ਗੁਰਮਤ ਅਨੁਸਾਰ ਜਾਂ ਸਿੱਖ ਇਤਿਹਾਸ ਦੀ ਗੁਰਮਤ ਨਜ਼ਰੀਏ ਅਨੁਸਾਰ ਵਿਆਖਿਆ ਹੋਣੀ ਬੰਦ ਹੋ ਗਈ ਤੇ ਸਨਾਤਨ ਪੱਖ ਤੋਂ ਜੋ ਕੁਝ ਚੱਲ ਰਿਹਾ ਉਵੇਂ ਚੱਲਣ ਲੱਗ ਪਿਆ, ਜੇ ਉਵੇਂ ਹੀ ਸਾਰੇ ਥਾਵਾਂ ਤੇ ਹੋ ਗਿਆ, ਕੰਮ ਔਖਾ ਹੋ ਜੂ। ਪਿੱਛੇ ਜੇ ਇੱਕ ਸੱਜਣ ਨੇ ਕਿਹਾ ਸੀ ਕਿ ਜਦੋਂ ਤੱਕ ਗੁਰਦੁਆਰਿਆਂ ਦੇ ਵਿੱਚ ਆਸਾ ਦੀ ਵਾਰ ਪੜ੍ਹੀ ਸੁਣੀ ਜਾਂਦੀ ਹੈ, ਉਹਦੀ ਵਿਆਖਿਆ ਚੱਲਦੀ ਆ, ਉਦੋਂ ਤੱਕ ਸਿੱਖ ਧਰਮ ਦੇ ਅੰਦਰ ਗੁਰਮਤ ਦੇ ਉੱਤੇ ਬ੍ਰਾਹਮਣਵਾਦ ਦਾ ਕੋਈ ਅਸਰ ਨਹੀਂ ਹੋ ਸਕਦਾ। ਉਸ ਮੌਕੇ ਇਹ ਗੱਲ ਸੁਣ ਕੇ, ਪੜ੍ਹ ਕੇ ਸਾਨੂੰ ਵੀ ਬੜਾ ਭਰੋਸਾ ਜਿਹਾ ਵੱਜਿਆ ਸੀ, ਬੜਾ ਚੰਗਾ ਲੱਗਿਆ ਸੀ। ਪਰ ਹੁਣ ਕੁਝ ਸਮੇਂ ਤੋਂ ਬਹੁਤ ਇਸ ਗੱਲ ਦਾ ਅਸੀਂ ਮਹਿਸੂਸ ਕਰ ਰਹੇ ਹਾਂ ਆਤਮਕ ਤੌਰ ਤੇ ਕਿ ਸਿੱਖੀ ਦੇ ਵਿਆਖਿਆਕਾਰ ਬੜੀ ਗੰਭੀਰਤਾ ਨਾਲ, ਬੜੇ ਅੰਦਰੋਂ ਧੁਰ ਜੁੜੇ ਹੋਏ ਨੇ ਤੇ ਉਹ ਸਨਾਤਨੀ ਪੱਖ ਦੀ ਵਿਆਖਿਆ ਜਿਹੜੀ ਆ ਕਰ ਰਹੇ। ਤੇ ਅਗਲੀ ਗੱਲ ਇਹ ਆ ਕਿ ਅੱਜ ਦਾ ਜਿਹੜਾ ਯੂਥ ਆ, ਜਿਨ੍ਹਾਂ ਦੀ ਉਮਰ 15 ਤੋਂ 45 ਸਾਲ ਦੇ ਵਿਚਾਲੇ ਆ, ਖਾਸ ਤੌਰ ਤੇ 25 ਸਾਲ ਵਾਲਾ, ਉਹਦੀ ਇੰਨੀ ਕੱਚੀ ਸਮਝ ਆ ਕਿ ਉਹਨੂੰ ਲੱਗਦਾ ਕਿ ਜੋ ਕੁਝ ਉਹਨੂੰ ਸਮਝਾਇਆ ਜਾ ਰਿਹਾ, ਦੱਸਿਆ ਜਾ ਰਿਹਾ, ਇਹੀ ਸੱਚ ਆ। ਸੋ ਜੇ ਤਾਂ ਆਪਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਹੈ, ਫਿਰ ਤਾਂ ਜੋ ਚੱਲ ਰਿਹਾ ਇਹ ਠੀਕ ਹੈ। ਪਰ ਜੇ ਆਪਾਂ ਖਾਲਸਾਈ ਸਿਧਾਂਤ ਦੀ, ਸਿੱਖ ਸਿਧਾਂਤ ਦੀ, ਗੁਰੂ ਸਾਹਿਬਾਨ ਦੇ ਦਿੱਤੇ ਫਲਸਫੇ ਦੀ ਚੜ੍ਹਦੀ ਕਲਾ ਕਰਨੀ ਆ, ਤਾਂ ਇਹਦੇ ਉੱਤੇ ਸਾਨੂੰ ਕੰਮ ਕਰਨਾ ਪਊ। ਹੁਣ ਭਾਰਤ ਦੇ ਵਿੱਚ, ਪੰਜਾਬ ਦੀ ਧਰਤੀ ਉੱਤੇ ਤਾਂ ਦੂਰ ਤੱਕ ਕੁਝ ਮੈਨੂੰ ਦਿਖਦਾ ਨਹੀਂ ਜਿਹਦੇ ਉੱਤੇ ਆਸ ਕਰ ਸਕੀਏ। ਫਿਰ ਕਿੱਥੋਂ, ਕਿਹੜਾ ਕੋਈ ਖੰਭਾ ਆ, ਕੀਲਾ ਆ ਜਿਹਦੇ ਸਿਰ ਤੇ ਅਸੀਂ ਆਕੜ ਸਕੀਏ? ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਦੀ, ਕਰਨੀ ਵੀ ਚਾਹੀਦੀ ਹੈ। ਇਹ ਵੀ ਗੱਲ ਸੱਚੀ ਆ ਕਿ ਖਾਲਿਸਤਾਨ ਤੋਂ ਬਗੈਰ ਖਾਲਸਾਈ ਸਿਧਾਂਤ ਦਾ ਬਚਣਾ ਔਖਾ। ਪਰ ਖਾਲਿਸਤਾਨ ਦੇ ਵੰਡ ਤੋਂ ਪਹਿਲਾਂ ਉਹ ਕਹਿੰਦੇ ਆ ਇਹਨਾਂ ਸਾਰਿਆਂ ਦੇ ਅੰਦਰ ਬ੍ਰਾਹਮਣਵਾਦ ਪੂਰੀ ਤਰ੍ਹਾਂ ਅਸੀਂ ਵਸਾ ਦਿਆਂਗੇ। ਤੇ ਸਾਡੀ ਕੌਮ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਸਿੱਖ ਏਕਤਾ ਦੇ, ਕਿਉਂਕਿ ਜਿਹੜੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨੇ, ਉੱਥੇ ਅਕਾਲੀ ਪੋਲਿਟਿਕਸ ਚੱਲਣੀ ਆ, ਅਕਾਲੀ ਦਲ ਨੂੰ ਵੋਟਾਂ ਦੀ ਲੋੜ ਆ, ਵੋਟਾਂ ਉਹਨਾਂ ਨੇ ਹਿੰਦੂਆਂ ਦੀਆਂ ਵੀ ਲੈਣੀਆਂ ਨੇ। ਤੋ ਹਿੰਦੂ ਵੋਟ ਲਈ ਅਗਲੇ, ਆਪਾਂ ਨੂੰ ਪਤਾ ਹੀ ਆ ਕਿਵੇਂ ਬਾਦਲ ਦਲ ਨੇ ਡੇਰਾ ਸਰਸਾ ਤੇ ਹੋਰ ਜਿਹੜੀਆਂ ਐਂਟੀ ਪੰਥਕ ਫੋਰਸਸ ਨੇਗੀਆਂ, ਉਹਨਾਂ ਨਾਲ ਸਿੱਖ ਕੌਮ ਦਾ ਸੌਦਾ ਹੀ ਮਾਰ ਲਿਆ ਸੀ ਕਿ ਸਾਨੂੰ ਵੋਟਾਂ ਪਾਈ ਚੱਲੋ, ਅਸੀਂ ਸਿੱਖੀ ਦੀ ਕੋਈ ਗੱਲ ਨਹੀਂ ਹੋਣ ਦਿਆਂਗੇ। ਉਹ ਜਿਹੜੇ ਵੋਟ ਤੰਤਰ ਆ, ਉਹ ਸਾਡੇ ਧਰਮ ਦੇ ਖਿਲਾਫ ਇੱਕ ਮਾਹੌਲ ਸਿਰਜਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ। ਸਾਡੀ ਕੌਮ ਨੂੰ ਇਸ ਮੌਕੇ, ਅੱਜ ਤੋਂ ਜਿਹੜਾ 100 ਸਾਲ ਪਹਿਲਾਂ ਸਮਾਂ ਸੀ, ਜਦੋਂ ਸਿੰਘ ਸਭਾ ਲਹਿਰ ਚੱਲੀ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਵੇਂ ਦੀ ਇੱਕ ਲਹਿਰ ਦੀ ਲੋੜ ਹੈ ਜਿਹੜੀ ਤਤ ਗੁਰਮਤ ਦੀ ਗੱਲ ਕਰੇ, ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੇ। ਹੁਣ ਜਿਹੜੇ ਲੋਕਾਂ ਤੇ ਸਨਾਤਨ ਦਾ ਰੰਗ ਚੜ੍ਹ ਚੁੱਕਿਆ, ਉਹਨਾਂ ਨੂੰ ਕੋਈ ਸਹੀ ਰਾਹ, ਸੱਚਾ ਰਾਹ ਜਿਹੜਾ ਹੈਗਾ
ਉਹ ਦਿਖਾ ਸਕੇ। ਮੈਂ ਇੱਥੇ ਇੱਕ ਹੋਰ ਨੁਕਤੇ ਵੱਲ ਸੁਣਨ ਵਾਲੇ ਭਰਾਵਾਂ ਦਾ ਧਿਆਨ ਜਿਹੜਾ ਉਹ ਦਿਵਾਉਣਾ ਚਾਹੁੰਦਾ। ਜਦੋਂ 1947 ਮੌਕੇ ਸਾਰਾ ਹਿਮਾਚਲ, ਹਰਿਆਣਾ, ਦਿੱਲੀ ਤੱਕ ਪੰਜਾਬ ਹੁੰਦਾ ਸੀ, ਉਸ ਮੌਕੇ ਦਿੱਲੀ ਵਾਲਿਆਂ ਨੇ ਇਹ ਗੱਲ ਚੰਗੀ ਤਰ੍ਹਾਂ ਮਹਿਸੂਸ ਕਰ ਲਈ, ਭਾਗਵੇਂ ਬ੍ਰਿਗੇਡ ਨੇ, ਕਿ ਜੇ ਸਿੱਖੀ ਦਾ ਸੱਚਾ ਸੁੱਚਾ ਪ੍ਰਚਾਰ ਹੋ ਗਿਆ ਤਾਂ ਇਸ ਇਲਾਕੇ 'ਚ ਸਾਰੇ ਹਿਮਾਚਲ ਦੇ, ਇੱਥੋਂ ਤੱਕ ਕਿ ਯੂਪੀ ਦੇ ਵੀ, ਸਾਰੇ ਹਰਿਆਣੇ ਦੇ, ਉਹ ਸਾਰੇ ਲੋਕ ਜਿਹੜੇ ਬ੍ਰਾਹਮਣਵਾਦ ਤੋਂ ਦੁਖੀ ਨੇ, ਸਤਾਏ ਹੋਏ ਨੇ, ਉਹ ਤਾਂ ਦਿਨਾਂ 'ਚ ਹੀ ਸਿੱਖ ਸੱਜ ਜਾਣਗੇ। ਇਹ ਗੱਲ ਉਹਨਾਂ ਨੇ ਉਦੋਂ ਮਹਿਸੂਸ ਕਰ ਲਈ ਸੀ ਜਦੋਂ ਅਜੇ ਆਪਾਂ ਪਾਕਿਸਤਾਨ ਤੋਂ ਉਜੜੇ ਪੁਜੜੇ ਆਪਦੇ ਘਰ ਟਿਕਾਣੇ ਵੀ ਨਹੀਂ ਸੀ ਬਣਾ ਸਕੇ। ਦੂਜਾ ਉਹਨਾਂ ਨੇ ਇਹ ਵੀ ਦੇਖ ਲਿਆ, ਮਹਿਸੂਸ ਕਰ ਲਿਆ ਕਿ ਸਿੱਖੀ ਦੇ ਵਿੱਚ ਇੰਨਾ ਤੱਤ ਹੈ, ਸਿੱਖੀ ਦੇ ਵਿੱਚ ਇੰਨੀ ਤਾਕਤ ਹੈ, ਸਮਰੱਥਾ ਹੈ, ਇਹ ਜਿਹੜੇ ਹਿੰਦੂ, ਇੱਥੋਂ ਤੱਕ ਕਿ ਬ੍ਰਾਹਮਣ, ਉਹ ਵੀ ਜੇ ਸਿੱਖੀ ਦਾ ਸੱਚਾ ਸੁੱਚਾ ਰੂਪ ਸਰੂਪ ਦੇਖ ਲੈਣ ਤਾਂ ਸਿੰਘ ਸੱਜ ਜਾਣਗੇ। ਸੋ ਬ੍ਰਾਹਮਣਵਾਦ ਨੂੰ, ਹਿੰਦੂਤਵ ਨੂੰ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਿੱਖ ਧਰਮ ਹੈ, ਗੁਰਮਤ ਹੈ। ਇਹ ਗੱਲ ਉਹਨਾਂ ਨੇ ਅੱਜ ਦੀ ਨਹੀਂ, ਬਹੁਤ ਚਿਰ ਦੀ ਸਮਝੀ ਹੋਈ ਹੈ। ਜਦੋਂ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਬ੍ਰਾਹਮਣ ਸਵਾਮੀ ਨਿਤਿਆਨੰਦ ਦੀ ਗੱਲ ਕਰਦੇ ਹਾਂ, ਜਿਹਨੇ ਬਾਅਦ ਵਿੱਚ ਸਿੱਖੀ ਸਰੂਪ ਧਾਰਨ ਕਰ ਲਿਆ ਸੀ ਤੇ ਆਪਣੇ ਆਪ ਦੋ ਉਹਨੇ ਵੱਡੀਆਂ ਕਿਤਾਬਾਂ ਲਿਖੀਆਂ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਹੀ ਧਰਮ ਆ ਉਹ ਖਾਲਸਾ ਧਰਮ ਆ, ਸਿੱਖ ਧਰਮ ਹੈ। ਦੂਜੀ ਉਹਨੇ ਕਿਤਾਬ ਲਿਖੀ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ, ਸਭ ਤੋਂ ਸਹੀ ਤੇ ਸੱਚਾ ਜਿਹੜਾ ਗ੍ਰੰਥ ਆ ਉਹ ਗੁਰੂ ਗ੍ਰੰਥ ਸਾਹਿਬ। ਜਦੋਂ ਇੱਕ ਬ੍ਰਾਹਮਣ, ਜਦੋਂ ਇੱਕ ਹਿੰਦੂ ਸਿੱਖ ਫਲਸਫੇ ਨੂੰ ਸਮਝ ਕੇ, ਸਿੱਖੀ ਨੂੰ ਸਮਝ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਇਹੋ ਜਿਹੀਆਂ ਗੱਲਾਂ ਕਰੇਗਾ ਤਾਂ ਇਸ ਮੁਲਕ ਦਾ ਭਗਵਾਂ ਬ੍ਰਿਗੇਡ ਕਿਉਂ ਨਹੀਂ ਸੋਚੇਗਾ ਕਿ ਇਹ ਤਾਂ ਸਾਰੇ ਹਿੰਦੂਆਂ ਨੂੰ, ਸਾਰੇ ਬ੍ਰਾਹਮਣਾਂ ਨੂੰ ਸਿੱਖ ਸਜਾਇਆ ਜਾ ਸਕਦਾ। ਤੋ ਇਸ ਗੱਲ ਦੇ ਉਲਟ ਉਹਨਾਂ ਨੇ ਸਿੱਖਾਂ ਦੇ ਅੰਦਰੋਂ ਸਿੱਖੀ ਖੋਰਨ ਦੇ ਨਾਲ ਇਸ ਸਾਰੇ ਖਿੱਤੇ ਦੇ ਵਿੱਚ ਉਹਨਾਂ ਡੇਰਿਆਂ ਨੂੰ, ਉਹਨਾਂ ਧਿਰਾਂ ਨੂੰ, ਉਹਨਾਂ ਤਾਕਤਾਂ ਨੂੰ ਸਰਗਰਮ ਕੀਤਾ ਜਿਹੜੇ ਸਿੱਖੀ ਨੂੰ ਉਲਝਾਈ ਰੱਖਣ, ਸਿੱਖਾਂ ਨੂੰ ਕੋਈ ਕੰਮ ਲਾਈ ਰੱਖਣ। ਉਹ ਜਿਹੜੇ ਮਸਲੇ ਸਾਨੂੰ ਪਿਛਲੇ 70 ਸਾਲ ਤੋਂ 80 ਸਾਲ ਤੋਂ ਉਲਝਾਈ ਫਿਰਦੇ ਆ, ਸਾਨੂੰ ਇਕੱਲੇ ਉਹ ਦਿਖਦੇ ਆ ਵੀ ਸਾਨੂੰ ਜੀ ਪੰਜਾਬ ਨਹੀਂ ਬਣਨ ਦਿੱਤਾ, ਸਾਡੇ ਜੀ ਫਸਲਾਂ ਦੇ ਰੇਟ ਨਹੀਂ ਪੂਰੇ ਮਿਲਦੇ, ਸਾਡਾ ਜੀ ਦਰਿਆਈ ਪਾਣੀ ਖੋਹ ਲਿਆ, ਸਾਡੇ ਚੰਡੀਗੜ੍ਹ ਨਹੀਂ ਦੇ ਰਿਹਾ। ਸਾਨੂੰ ਇਹੋ ਜਿਹੇ ਮਸਲੇ ਦਿਖਦੇ ਨੇ ਕਿਉਂਕਿ ਪੋਲੀਟੀਕਲ ਤੌਰ ਤੇ, ਸਿਆਸੀ ਤੌਰ ਤੇ ਇਹਨਾਂ ਮਸਲਿਆਂ ਦੀ ਗੱਲ ਜ਼ਿਆਦਾ ਹੁੰਦੀ। ਪਰ ਸਾਨੂੰ ਇਹ ਨਹੀਂ ਪਤਾ, ਨਹੀਂ ਚੇਤੇ ਕਿ ਸਾਡੇ ਖਿਲਾਫ ਜਿਹੜੇ ਡੇਰੇ, ਜਿਹੜੀਆਂ ਥਾਂ ਦੇ ਉੱਤੇ ਇਹੋ ਜਿਹੀਆਂ ਧਿਰਾਂ, ਤਾਕਤਾਂ ਸਰਗਰਮ ਹੋਈਆਂ ਨੇ, ਉਹਨਾਂ ਦੇ ਮਗਰ ਵੀ ਇੰਡੀਅਨ ਸਟੇਟ ਸਿਸਟਮ ਦਾ ਪੂਰਾ ਹੱਥ ਹੈ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਤੋਂ ਬਾਅਦ ਵਿੱਚ ਡੇਰਾ ਬਿਆਸ ਦੀ ਚਰਚਾ ਹੋ ਰਹੀ ਹੈ। ਕਾਰਨ ਜਿਹੜਾ ਮਰਜ਼ੀ ਬਣਿਆ, ਡੇਰਾ ਮੁਖੀ ਨੇ ਆਪਦੀ ਰਿਸ਼ਤੇਦਾਰੀ ਚੋਂ ਕਿਸੇ ਨੌਜਵਾਨ ਨੂੰ ਡੇਰੇ ਦਾ ਅਗਲਾ ਮੁਖੀ ਥਾਪਣ ਦੀ ਗੱਲ ਕੀਤੀ, ਪਰ ਉਹਦੀ ਚਰਚਾ ਛਿੜੀ ਹੋਈ। ਮੈਂ ਉਹਦੇ ਉੱਤੇ ਜਦੋਂ ਦੇਖਿਆ, ਕੁਝ ਫੋਟੋਗ੍ਰਾਫ ਜਿਹੜੇ ਬੀਤੇ ਦੌਰ ਦੇ ਨੇ ਉਹ ਸਾਹਮਣੇ ਆਏ, ਜਿਹਦੇ ਵਿੱਚ ਸਾਫ਼ ਦਿਖਦਾ ਕਿ ਜਦੋਂ ਇਸ ਡੇਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਪ੍ਰਕਾਸ਼ ਹੁੰਦਾ ਸੀ। ਇੱਥੋਂ ਤੱਕ ਚਰਚਾ ਹੈ ਕਿ ਜਦੋਂ ਪਹਿਲਾਂ ਪਹਿਲ ਇਸ ਡੇਰੇ ਵਿੱਚ, ਜਿੱਥੇ ਹੁਣ ਡੇਰਾ ਬਣਿਆ, ਇਸ ਥਾਂ ਦੇ ਉੱਤੇ ਜਿਨ੍ਹਾਂ ਸਿੱਖਾਂ ਨੇ ਇਸ ਥਾਂ ਲਈ ਸਥਾਨ ਦਿੱਤਾ, ਉਹਨਾਂ ਨੇ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਾਈ ਸੀ। ਤੇ ਉਦੋਂ ਇਹ ਡੇਰਾ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਐਡੀ ਵੱਡੀ ਤਾਕਤ ਬਣ ਜਾਏਗਾ ਕਿ ਸਾਰੇ ਭਾਰਤ ਦੇ ਵੱਡੇ ਵੱਡੇ ਜਿਹੜੇ ਸਿਆਸੀ ਭਲਵਾਨ ਨੇ ਇੱਥੇ ਪਹੁੰਚਿਆ ਕਰਨਗੇ, ਵੋਟਾਂ ਵੇਲੇ ਅਹਿਮੀਅਤ ਬਣ ਜਾਊਗੀ। ਹੁਣ ਇਸ ਡੇਰਾ ਬਿਆਸ ਦੀ ਜਿਹੜੀ ਗੱਲ ਹੈ, ਇਹ ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਅੱਜ ਉਹ ਡੇਰਾ ਸਿੱਖ ਧਰਮ ਤੋਂ ਦੂਜੇ ਪਾਸੇ ਚਲਾ ਗਿਆ ਤੇ ਬੜੀ ਵੱਡੀ ਗਿਣਤੀ ਵਿੱਚ ਉਹ ਸਿੱਖ ਜਿਹੜੇ ਸਿੱਖ ਮਰਿਆਦਾ 'ਚ ਪੱਕੇ ਨਹੀਂ, ਜਿਵੇਂ ਹੋਰ ਡੇਰਿਆਂ ਵੱਲ ਭੱਜਦੇ ਆ, ਉਵੇਂ ਬਿਆਸ ਜਾ ਕੇ ਡੇਰਾ ਬਿਆਸ ਦਾ ਨਾਮਦਾਨ ਲੈ ਲੈਣਾ, ਇਹ ਉਹਨਾਂ ਨੂੰ ਚੰਗਾ ਲੱਗਦਾ। ਸਾਡੇ ਭਾਈਚਾਰੇ ਦੇ ਕਮਜ਼ੋਰ ਹਿੱਸੇ ਡੇਰਾ ਬਿਆਸ ਨਾਲ ਜੁੜ ਰਹੇ ਨੇ। ਹੁਣ ਹਿੰਦੂ ਤਵੀਆਂ ਨੂੰ
ਵੈਸੇ ਤਾਂ ਇਹ ਡੇਰਾ ਵੀ ਕਾਫੀ ਜ਼ਿਆਦਾ ਨੁਕਸਾਨ ਕਰਦਾ ਹੈ, ਕਿਉਂਕਿ ਜਿਹੜੇ ਹਿੰਦੂ ਬ੍ਰਾਹਮਣਵਾਦ ਤੋਂ ਜਾਂ ਕਿਸੇ ਹੋਰ ਹਿੰਦੂ ਰੀਤੀ ਰਿਵਾਜ ਤੋਂ ਦੁਖੀ ਨੇ, ਉਹ ਫਿਰ ਬਿਆਸ ਜਾਣ ਲੱਗ ਜਾਂਦੇ ਆ। ਬੜੀ ਵੱਡੀ ਗਿਣਤੀ ਵਿੱਚ ਇਸ ਖਿੱਤੇ ਦਾ, ਹਰਿਆਣੇ ਦਾ, ਹਿਮਾਚਲ ਦਾ, ਯੂਪੀ ਬਿਹਾਰ ਤੱਕ ਦਾ ਜਿਹੜਾ ਹਿੰਦੂ ਆ, ਉਹ ਜਦੋਂ ਬ੍ਰਾਹਮਣਵਾਦ ਦੀਆਂ ਕਰਤੂਤਾਂ ਤੋਂ ਦੁਖੀ ਹੁੰਦਾ, ਫਿਰ ਉਹ ਡੇਰਾ ਬਿਆਸ ਜਾ ਕੇ ਨਾਮਦਾਨ ਲੈ। ਇਸ ਗੱਲ ਦੀ ਭਾਗਵੇਂ ਬ੍ਰਿਗੇਡ ਦੇ ਕੁਝ ਹਿੱਸਿਆਂ ਨੂੰ, ਨਾਗਪੁਰ ਵਾਲਿਆਂ ਨੂੰ ਤਕਲੀਫ ਤਾਂ ਹੈਗੀ, ਪਰ ਉਹ ਸੋਚਦੇ ਆ ਕਿ ਇਹਨਾਂ ਨੇ, ਸ਼ੁਕਰ ਕਰੋ ਵੀ ਡੇਰਾ ਬਿਆਸ ਹੀ ਜਾਣਾ ਸ਼ੁਰੂ ਕੀਤਾ ਹਿੰਦੂਆਂ ਨੇ ਸਾਡੇ ਵਿੱਚੋਂ ਨਿਕਲ। ਜੇ ਕਿਤੇ ਡੇਰਾ ਬਿਆਸ ਨਾ ਹੋਵੇ, ਇਹ ਸਾਰੇ ਸਿੱਖ ਸਜਣ। ਸਮਝਣ ਵਾਲੀ ਗੱਲ ਆ ਕਿ ਭਾਗਵਾਂ ਬ੍ਰਿਗੇਡ ਡੇਰਾ ਬਿਆਸ ਨੂੰ ਇਸ ਗੱਲ ਦਾ ਕ੍ਰੈਡਿਟ ਦੇ ਰਿਹਾ ਕਿ ਇਹ ਤਾਂ ਹਿੰਦੂਆਂ ਨੂੰ ਸਿੱਖ ਸਜਣ ਤੋਂ ਰੋਕਣ ਵਾਲਾ ਇੱਕ ਰਾਹ ਵਿੱਚ ਅੱਡਾ ਬਣ ਗਿਆ। ਦੂਜਾ ਇਹ ਕਿ ਇਹ ਸਿੱਖਾਂ ਨੂੰ ਸਿੱਖੀ ਤੋਂ ਤੋੜ ਕੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਉਲਟ ਦੇਹਧਾਰੀ ਗੁਰੂ ਡੰਮ ਦੇ ਮਕੜ ਜਾਲ 'ਚ ਫਸਾਉਣ ਵਾਲਾ ਅੱਡਾ ਬਣ ਚੁੱਕਿਆ। ਸੋ ਦੋਨੇ ਪੱਖਾਂ ਤੋਂ ਭਾਗਵੇਂ ਬ੍ਰਿਗੇਡ ਨੂੰ ਇਹ ਡੇਰਾ ਦੂਤ ਬਹਿੰਦਾ ਕਿ ਚਲੋ ਜੀ, ਕੁਛ ਸਿੱਖਾਂ ਨੂੰ ਤਾਂ ਸਿੱਖੀ ਤੋਂ ਤੋੜਦਾ ਹੀ ਹੈ। ਚਲੋ ਜੀ, ਜਿਹੜੇ ਹਿੰਦੂਆਂ ਨੇ ਹਿੰਦੂ ਰਹਿਣਾ ਹੀ ਨਹੀਂ ਸੀ, ਹਿੰਦੂ ਰੋਹ ਰੀਤਾਂ ਤੋਂ ਬਾਗੀ ਹੋ ਚੁੱਕੇ ਸੀ, ਉਹਨਾਂ ਨੂੰ ਸਿੱਖ ਸਜਣ ਤੋਂ ਤਾਂ ਰੋਕਦਾ ਹੀ। ਇਸ ਤਰੀਕੇ ਨਾਲ ਇਸ ਡੇਰਾ ਬਿਆਸ ਦੀ ਸਿੱਖੀ ਦੇ ਖਿਲਾਫ ਪੂਰੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਰ ਪਿਛਲੇ ਸਮੇਂ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਨੇ 2012 ਦੇ ਵਿੱਚ 27 ਸਤੰਬਰ ਨੂੰ ਇੱਕ ਬੜੀ ਚਰਚਾ ਚੱਲੀ, ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਵਿੱਚ ਸੀਸ ਝੁਕਾ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਉਸ ਤੋਂ ਬਾਅਦ ਵਿੱਚ ਇਹ ਗੱਲ ਪੰਥਕ ਸਭਾ ਦੇ ਵਿੱਚ ਵੀ ਛਿੜੀ ਕਿ ਡੇਰਾ ਬਿਆਸ ਦਾ ਮੁਖੀ ਸਿੱਖ ਫੋਲਡ ਵੱਲ ਆਉਣਾ ਚਾਹੁੰਦਾ, ਸਿੱਖੀ ਵਿੱਚ ਆਉਣਾ ਚਾਹੁੰਦਾ। ਉਦੋਂ ਕਿਸੇ ਸੱਜਣ ਨਾਲ ਚਰਚਾ ਕਰਦਿਆਂ ਹੋਇਆਂ ਉਹਨੇ ਇਹ ਗੱਲ ਆਖੀ ਕਿ ਜਿਵੇਂ ਭੈਣੀ ਵਾਲੇ ਕੂਕੇ ਨਾਮਧਾਰੀ ਤੇ ਹੋਰ ਬਹੁਤ ਸਾਰੇ ਡੇਰੇ ਇਹੋ ਜਿਹਾ ਬੜਾ ਕੁਝ ਕਰਦੇ ਆ ਜਿਹੜਾ ਸਿੱਖ ਫਲਸਫੇ ਅਨੁਸਾਰ ਸਹੀ ਨਹੀਂ, ਪਰ ਉਹਨਾਂ ਨੂੰ ਸਿੱਖੀ ਤੋਂ ਖਾਰਜ ਵੀ ਨਹੀਂ ਕੀਤਾ ਹੋਇਆ। ਉਵੇਂ ਹੀ ਇਸ ਡੇਰੇ ਦੇ ਮੁਖੀ ਨੂੰ ਜਾਂ ਇਸ ਡੇਰੇ ਨੂੰ ਵੀ ਸਿੱਖ ਜੇ ਕਿਤੇ ਪ੍ਰਵਾਨ ਕਰ ਲੈਣ ਤਾਂ ਸਿੱਖਾਂ ਦੇ ਵਿੱਚ ਵਾਧਾ ਹੋਏਗਾ, ਤੇ ਨਾਲ ਦੀ ਨਾਲ ਜਿੰਨਾ ਹਿੰਦੂ ਆ ਜਿਹੜਾ ਇਸ ਮੌਕੇ ਡੇਰਾ ਬਿਆਸ ਆ ਕੇ ਉੱਥੇ ਰੁਕ ਜਾਂਦਾ, ਉਹ ਗੁਰੂ ਘਰ ਨਾਲ, ਅੰਮ੍ਰਿਤਸਰ ਨਾਲ ਜੁੜੇਗਾ ਤੇ ਸਹਿਜੇ ਸਹਿਜੇ ਉਹਨਾਂ ਵਿੱਚੋਂ ਬਹੁਤ ਲੋਕ ਸਿੱਖ ਸਜਣਗੇ, ਸਿੱਖੀ ਦਾ ਵਾਧਾ ਹੋਏ, ਸਿੱਖਾਂ ਦਾ ਵਾਧਾ ਹੋਏ। ਇਸ ਤਰੀਕੇ ਦੀ ਚਰਚਾ ਉਦੋਂ ਕਾਫੀ ਸੁਣੀ ਗਈ ਕਿ ਡੇਰਾ ਬਿਆਸ ਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਿੱਖ ਧਰਮ ਵੱਲ ਨੂੰ ਵਧ ਰਿਹਾ। ਪਰ ਉਸ ਮੌਕੇ ਸਾਡੀ ਕੌਮ ਦੇ ਵਿੱਚ ਕੋਈ ਐਡੀ ਵੱਡੀ ਸ਼ਖਸੀਅਤ, ਐਡੀ ਵੱਡੀ ਹਸਤੀ, ਉਹਦੀ ਘਾਟ ਮਹਿਸੂਸ ਹੋਈ ਜਿਹੜੀ ਡੇਰਾ ਬਿਆਸ ਦੇ ਮੁਖੀ ਨਾਲ ਚਰਚਾ ਕਰਕੇ ਉਹਨੂੰ ਇਸ ਗੱਲ ਲਈ ਪ੍ਰਭਾਵਿਤ ਕਰੇ, ਉਹਨੂੰ ਮਨਾਵੇ, ਉਹਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਾ ਸਕੇ ਕਿ ਸਿੰਘ ਸਜੋ। ਜਿਵੇਂ ਹੋਰ ਬਹੁਤ ਸਾਰੇ ਇੱਥੇ ਡੇਰੇ ਚੱਲਦੇ ਨੇ, ਜੇਕਰ ਉਵੇਂ ਡੇਰਾ ਬਿਆਸ ਵੀ ਚੱਲੇ ਤਾਂ ਸ਼ਾਇਦ ਪੰਥ ਮਨਜ਼ੂਰ ਕਰ ਲਵੇ, ਪਰ ਤੁਹਾਨੂੰ ਮਰਿਆਦਾ ਦੇ ਪੱਖ ਤੋਂ ਆਹ ਜਿਹੜੀਆਂ ਗੱਲਾਂ ਨੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇੱਥੋਂ ਤੱਕ ਤੁਹਾਡੇ ਨਾਲ ਗੱਲ ਹੋ ਸਕਦੀ। ਉਸ ਮੌਕੇ ਸਾਡੇ ਵਿੱਚ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ ਸੀ, ਸਾਡੀ ਇਹ ਘਾਟ ਸੀ। ਹੋ ਸਕਦਾ ਡੇਰਾ ਬਿਆਸ ਦੇ ਮੁਖੀ ਦੀ ਵੀ ਇਹੋ ਜਿਹੀ ਭਾਵਨਾ ਨਾ ਹੋਵੇ, ਪਰ ਇਹ ਇੱਕ ਵਾਰੀ ਚਰਚਾ 2012 ਚ ਬੜੀ ਛਿੜੀ ਸੀ। ਹੁਣ ਇਸ ਤੋਂ ਅੱਗੇ ਵੀ ਉਸ ਮੌਕੇ ਹੀ ਭਾਗਵੇਂ ਬ੍ਰਿਗੇਡ ਨੇ, ਭਾਰਤੀ ਹਕੂਮਤ ਨੇ ਜਦੇ ਹੀ ਕੰਨ ਖੜੇ ਕਰ ਲਏ ਹੋਣੇ ਆ, ਤੇ ਉਹਨਾਂ ਨੇ ਡੇਰਾ ਬਿਆਸ ਦੇ ਵਿੱਚ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਆ ਉਹਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਕੇ ਜ਼ਰੂਰ ਸੋਚ ਲਿਆ ਹੋਣਾ ਕਿ ਜਿਹੜੀ ਇਹ ਚਰਚਾ ਚੱਲੀ ਹੈ ਇਹਨੂੰ ਤੁਰੰਤ ਰੋਕਿਆ ਜਾਵੇ, ਕਿਉਂਕਿ ਇਹ ਅੱਡਾ ਤਾਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਲਈ
ਸਿੱਖੀ ਦੇ ਉਲਟ ਅਸੀਂ ਇਹਨੂੰ ਵਰਤ ਰਹੇ ਹਾਂ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਗੁਰਮਤ ਵਿੱਚ, ਸਿੱਖ ਫਲਸਫੇ ਵਿੱਚ ਬਹੁਤ ਵੱਡੀ ਸਮਰੱਥਾ ਆ, ਜਿਹੜੀ ਇਸ ਖਿੱਤੇ 'ਚ, ਜਿਹੜਾ ਆ ਉੱਤਰੀ ਭਾਰਤ ਦਾ ਖਿੱਤਾ ਜਿਹਨੂੰ ਗਊ ਪੱਟੀ ਵੀ ਕਿਹਾ ਜਾਂਦਾ ਹੈ, ਇਸ ਖਿੱਤੇ ਦੇ ਸਾਰੇ ਲੋਕਾਂ ਨੂੰ ਅੱਜ ਵੀ ਪ੍ਰਭਾਵਿਤ ਕਰਦਾ। ਅੱਜ ਵੀ ਤੁਸੀਂ ਜਿੰਨਾ ਵੀ ਮਰਜ਼ੀ ਮਾੜਾ ਮਾਹੌਲ ਬਣਿਆ ਹੋਇਆ, ਪਰ ਆਮ ਮਨੁੱਖ ਨੂੰ ਸਿੱਖ ਦਾ, ਸਰਦਾਰ ਦਾ ਇੱਕ ਖਾਸ ਤਰੀਕੇ ਦੇ ਰੁਤਬੇ ਦਾ ਅਹਿਸਾਸ ਜ਼ਰੂਰ ਹੈ। ਆ ਐਮਰਜੈਂਸੀ ਫਿਲਮ ਦਾ ਰੌਲਾ ਪਿਆ ਹੋਇਆ, ਇੱਕ ਜਿਹੜਾ ਆਟੋ ਡਰਾਈਵਰ, ਉਹਦੀ ਫੋਟੋ, ਉਹਦੀ ਵੀਡੀਓ, ਉਹਦੀ ਗੱਲ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ, ਜਿਹਦੇ ਵਿੱਚ ਉਹ ਜਿਹੜਾ ਹੈਗਾ ਮੁੰਡਾ, ਉਹ ਇਹ ਗੱਲ ਕਹਿ ਰਿਹਾ ਹੈਗਾ ਕਿ ਸਰਦਾਰਾਂ ਨੂੰ ਇਸ ਤਰੀਕੇ ਨਾਲ ਬਦਨਾਮ ਨਾ ਕਰੋ, ਇਹ ਬੜੇ ਚੰਗੇ ਨੇ, ਇਹ ਗਲਤ ਕੀਤਾ ਜਾ ਰਿਹਾ ਜਿਹੜਾ ਇਸ ਤਰੀਕੇ ਨਾਲ ਐਮਰਜੈਂਸੀ ਫਿਲਮ ਜਾਂ ਹੋਰ ਫਿਲਮਾਂ ਰਾਹੀਂ, ਕਹਿੰਦਾ ਐਮਰਜੈਂਸੀ ਫਿਲਮ ਦੇਖਣ ਨਾਲੋਂ ਕਿਸੇ ਗਰੀਬ ਨੂੰ ਰੋਟੀ ਦੇ ਦਿਓ, ਕੱਪੜਾ ਦੇ ਦਿਓ, ਕਿਸੇ ਮੰਦਿਰ 'ਚ ਖਰਚਾ ਕਰ ਲਓ, ਪਰ ਸਰਦਾਰਾਂ ਨੂੰ ਬਦਨਾਮ ਕਰਨ ਲਈ ਇਸ ਤਰੀਕੇ ਨਾਲ ਪੈਸੇ ਜਿਹੜੇ ਆ ਨਾ ਖਰਚੋ। ਸੋ ਸਿੱਖ ਦਾ, ਸਰਦਾਰ ਦਾ ਇੱਕ ਇਸ ਸਾਰੀ ਬੈਲਟ ਵਿੱਚ ਜਿਹੜਾ ਸਤਿਕਾਰ ਆ, ਅਜੇ ਵੀ ਇੰਨਾ ਇੰਡੀਆ ਨੇ ਬਦਨਾਮ ਕੀਤਾ, ਏਡਾ ਭਾਰੀ ਕਤਲੇਆਮ ਹੋਇਆ, ਔਰ ਸੰਤ ਭਿੰਡਰਾਂ ਵਾਲਿਆਂ ਦੇ ਜਾਂ ਸਿੱਖ ਸੰਘਰਸ਼ ਦੇ ਬਹਾਨੇ ਵੀ ਪੂਰੀ ਬਦਨਾਮੀ ਕਰਨ ਦੀ ਕੋਸ਼ਿਸ਼ ਜਿਹੜੀ ਆ ਇੰਡੀਅਨ ਸਿਸਟਮ ਕਰਦਾ ਹੈ। ਪਰ ਇਹ ਸਾਰਾ ਕੁਝ ਅਜੇ ਪੂਰੀ ਤਰ੍ਹਾਂ ਲੋਕਾਂ ਦੇ ਦਿਲ ਦਿਮਾਗ ਵਿੱਚ ਅਸਰ ਨਹੀਂ ਕਰਿਆ ਹੋਇਆ। ਅਜੇ ਵੀ ਲੋਕਾਂ ਦੇ ਦਿਲ ਦਿਮਾਗ ਵਿੱਚ ਸਿੱਖੀ ਦਾ ਅਸਰ ਹੈਗਾ। ਇਸ ਗੱਲ ਦੀ ਦਿੱਲੀ ਨੂੰ ਚਿੰਤਾ, ਨਾਗਪੁਰ ਨੂੰ ਚਿੰਤਾ, ਇਸ ਕਰਕੇ ਉਹ ਜਿੱਥੇ ਸਿੱਖਾਂ ਨੂੰ ਪਛੜਾਈ ਰੱਖੋ, ਵੀ ਇਹਨਾਂ ਨੂੰ ਕੰਮ ਲਈ ਰੱਖੋ, ਵੀ ਕਿਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਇਹਨਾਂ ਨੂੰ ਖੁੱਲ੍ਹ ਮਾਹੌਲ ਨਾ ਮਿਲ ਜੇ। ਦੂਜੇ ਪਾਸੇ ਉਹ ਇਹੋ ਜਿਹੇ ਡੇਰੇ, ਇਹੋ ਜਿਹੀਆਂ ਤਾਕਤਾਂ ਉਭਾਰਦੇ ਆ, ਚਾਹੇ ਉਹ ਡੇਰਾ ਬਿਆਸ ਆ, ਚਾਹੇ ਉਹ ਨੂਰ ਮਹਿਲ ਵਾਲਾ, ਆਸ਼ੂਤੋਸ਼ ਵਾਲਾ ਡੇਰਾ, ਜਿਹੜਾ ਡੇਰਾ ਸਰਸਾ ਹੈ, ਉਹਦਾ ਵੀ ਮੁੱਖ ਤੌਰ ਤੇ ਰੋਲ ਇਹੀ ਰਿਹਾ ਕਿ ਸਿੱਖਾਂ ਨੂੰ ਜਿੰਨਿਆਂ ਕੁ ਨੂੰ ਇਹ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਤੋੜ ਸਕੇ ਉਹ ਵਧੀਆ, ਤੇ ਬਾਕੀ ਰਹਿੰਦੀ ਕਸਰ ਜਿਹੜੀ ਆ ਉਹ ਇਹ ਆ ਕਿ ਜਿਹੜੇ ਹਿੰਦੂਆਂ ਨੇ ਸਿੱਖ ਛੱਡਣ ਵੱਲ ਵਧਣਾ, ਉਹਨਾਂ ਨੂੰ ਤਾਂ ਇਹ ਡੇਰੇ ਰੋਕਣਗੇ। ਉਹ ਜਿਹੜਾ ਸਾਡਾ ਦੁਸ਼ਮਣ ਹੈ, ਉਹ ਤਾਂ ਬੜੀ ਪਲੈਨਿੰਗ ਦੇ ਨਾਲ ਸਾਡੇ ਧਰਮ ਦੇ ਖਿਲਾਫ ਕੰਮ ਕਰ ਰਿਹਾ, ਪਰ ਸਾਡੇ ਧਰਮ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਪਾਸੇ ਨੂੰ ਕੀ ਆਉਣਗੀਆਂ ਜੇ ਉਹਨਾਂ ਨੂੰ ਗੱਲ ਦੀ ਸਮਝ ਵੀ ਹੋਵੇ। ਤਾਂ ਜਿੱਡੀ ਵੱਡੀ ਘੁਸਪੈਠ ਇਸ ਮੌਕੇ ਸਾਡੀ ਕੌਮ ਦੇ ਅਦਾਰਿਆਂ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਦੀ ਹੋਈ ਆ, ਜਿਸ ਤਰੀਕੇ ਨਾਲ ਸਾਡੀ ਕੌਮ ਦੇ ਜਿਹੜੇ ਧਾਰਮਿਕ ਅਤੇ ਸਿਆਸੀ ਆਗੂ ਆ, ਉਹਨਾਂ ਨੂੰ ਹਿੰਦੂ ਸਿੱਖ ਏਕਤਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਲਾ ਬੁਖਾਰ ਚੜਿਆ ਹੋਇਆ, ਉਹਦੇ ਸਾਹਮਣੇ ਨਾ ਤਾਂ ਖਾਲਸਾਈ ਰਹਿਤ ਬਹਿਤ ਦੀ, ਮਰਿਆਦਾ ਦੀ, ਸ਼ੁੱਧਤਾ ਦੀ ਗੱਲ ਜਿਹੜੀ ਆ ਉਹ ਕੋਈ ਅਸਰ ਕਰਦੀ ਆ, ਤੇ ਖਾਲਿਸਤਾਨ ਦੀ ਗੱਲ ਵੀ ਨਹੀਂ ਕਰਦੀ। ਜਦੋਂ ਵੀ ਖਾਲਸਾਈ ਸਿਧਾਂਤ ਦੀ ਗੱਲ ਆਉਂਦੀ ਆ, ਉਦੋਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਹਿੰਦੂ ਸਿੱਖ ਏਕਤਾ ਦੇ ਰਾਹ ਵਿੱਚ ਰੋੜਾ ਪਾਉਣ ਵਾਲੀ ਗੱਲ ਆ ਗਈ, ਇਸ ਕਰਕੇ ਖਾਲਸਾਈ ਸਿਧਾਂਤ ਦੀ ਗੱਲ ਨੂੰ ਛੱਡ ਦਿੱਤਾ ਜਾਂਦਾ। ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਆ, ਉਹ ਕਹਿੰਦੇ ਜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਸਾਨੂੰ ਭੜਕਾਇਆ ਜਾਂਦਾ। ਹੁਣ ਇਸ ਮਾਹੌਲ ਨੂੰ, ਇਸ ਨੈਰੇਟਿਵ ਨੂੰ ਜੇ ਸਮਝਾਂਗੇ ਤੇ ਇਹ ਤੇ ਚਰਚਾ ਕਰਾਂਗੇ, ਫੇਰ ਹੀ ਇਹਦਾ ਕੋਈ ਹੱਲ ਜਿਹੜਾ ਹੈ ਉਹ ਅਸੀਂ ਲੱਭਣ ਵੱਲ ਤੁਰਾਂਗੇ। ਇਹ ਗੱਲ ਤਾਂ ਸਾਨੂੰ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਨਾ ਕਿ ਜੇਕਰ ਸਿੱਖਾਂ ਨੇ ਆਪਦਾ ਧਰਮ ਬਚਾਉਣਾ ਤਾਂ ਸਾਨੂੰ ਸਾਡੀ ਜਿਹੜੀ ਆ ਬੋਲੀ ਤੇ ਸੱਭਿਆਚਾਰ ਵਿੱਚ ਪਰਪੱਕਤਾ ਚਾਹੀਦੀ ਆ, ਤੇ ਨਾਲ ਦੀ ਨਾਲ ਹਿੰਦੂ ਧਰਮ ਦੇ ਗ੍ਰੰਥਾਂ ਤੋਂ, ਹਿੰਦੂ ਰਹੁ ਰੀਤਾਂ ਤੋਂ, ਹਿੰਦੂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਣ ਦੀ ਲੋੜ ਆ। ਪਰ ਅਸੀਂ ਤਾਂ ਭੱਜ ਭੱਜ ਕੇ ਸਨਾਤਨ ਦੇ ਝੰਡੇ ਹੇਠ ਜਾ ਕੇ ਖੜਦੇ, ਉਹ ਨਹੀਂ ਚਾਹੁੰਦੇ ਉਹਨਾਂ ਜਿੰਨਾ ਸਾਡੇ ਬੰਦੇ ਉਧਰ ਨੂੰ ਭੱਜੇ ਹੋਏ। ਤੇ ਇਸ ਮਾਹੌਲ ਦੇ ਵਿੱਚ ਜਦੋਂ ਸਾਡੀ ਕੌਮ ਚਾਰੇ ਪਾਸੋਂ ਘਿਰੀ ਹੋਈ ਆ, ਜਦੋਂ ਸਾਨੂੰ ਕੋਈ ਰਾਹ ਫੜਨ ਵਾਲਾ, ਸਾਡੀ ਬਾਹ ਫੜਨ ਵਾਲਾ ਕੁਝ ਨਹੀਂ ਦਿਖ ਰਿਹਾ ਵੱਡਾ, ਉਸ ਮੌਕੇ ਸਾਡੇ ਅੰਦਰ ਵਿਵਾਦ ਛੇੜ ਕੇ ਸਾਨੂੰ ਆਪਸ ਵਿੱਚ ਹੀ ਲੜਾਉਣ ਪੜਾਉਣ ਵਾਲੀ ਬਿਰਤੀ ਆ ਜਿਹੜੀ ਉਹ ਹੋਰ ਜ਼ਿਆਦਾ ਸਾਡੇ ਲਈ ਬਿਪਤਾ ਖੜੀ ਕਰ ਰਹੀ। ਤੋ ਜਿੱਥੇ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਜੇ ਸਿੱਖੀ ਬਚਾਉਣੀ ਹੈ
ਤਾਂ ਹਿੰਦੂ ਦਿਨ ਤਿਉਹਾਰਾਂ ਤੋਂ, ਹਿੰਦੂ ਕਰਮ ਕਾਂਡਾਂ ਤੋਂ, ਰਸਮਾਂ ਰਿਵਾਜਾਂ ਤੋਂ, ਹਿੰਦੂ ਪਰੰਪਰਾਵਾਂ ਤੋਂ, ਹਿੰਦੂ ਮਰਿਆਦਾ ਤੇ ਹਿੰਦੂ ਧਰਮ ਸਥਾਨਾਂ ਤੋਂ, ਹਿੰਦੂਆਂ ਦੀ ਬੋਲੀ ਤੋਂ, ਹਿੰਦੂ ਮੀਡੀਆ ਤੋਂ ਹਰ ਮੌਕੇ ਅਲਰਟ ਰਹਿਣ ਦੀ, ਚਤੰਨ ਰਹਿਣ ਦੀ ਲੋੜ ਆ। ਜਿਹੜੀਆਂ ਚੀਜ਼ਾਂ ਸਾਨੂੰ ਸਿੱਖ ਵਿਚਾਰਧਾਰਾ ਤੋਂ ਤੋੜ ਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ 'ਚ ਸੁੱਟ ਸਕਦੀਆਂ ਨੇ, ਉੱਥੇ ਸਾਨੂੰ ਇਸ ਗੱਲ ਦੀ ਵੀ ਲੋੜ ਹੈ ਕਿ ਜਿਹੜੇ ਵਿਚਾਰ, ਜਿਹੜੀਆਂ ਸੰਸਥਾਵਾਂ, ਜਿਹੜੀਆਂ ਘਟਨਾਵਾਂ ਸਿੱਖਾਂ ਦੇ ਵਿੱਚ ਨਵੇਂ-ਨਵੇਂ ਵਿਵਾਦ ਛੇੜ ਕੇ ਆਪਸ ਵਿੱਚ ਹੀ ਟਕਰਾਅ ਨੂੰ ਵਧਾਉਂਦੀਆਂ ਹੋਣ, ਆਪਸੀ ਖਾਨਾ ਜੰਗੀ ਨੂੰ ਵਧਾਉਂਦੀਆਂ ਹੋਣ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਤੋਂ ਰੁਕਿਆ ਜਾਵੇ, ਬਚਿਆ ਜਾਵੇ। ਪਰ ਇਹ ਗੱਲਾਂ ਜਦੋਂ ਅਸੀਂ ਕਰਦੇ ਹਾਂ, ਇਹ ਗੱਲਾਂ ਕਰਨ ਮੌਕੇ ਤਾਂ ਅਸੀਂ ਬਹੁਤ ਖੂਬਸੂਰਤੀ ਦੇ ਨਾਲ ਇਹ ਗੱਲਾਂ ਬਿਆਨ ਕਰ ਲੈਂਦੇ ਹਾਂ, ਪਰ ਪ੍ਰੈਕਟੀਕਲੀ ਸਾਨੂੰ ਅਜੇ ਕੋਈ ਗੱਲ ਦਿਖ ਨਹੀਂ ਰਹੀ। ਹੋ ਸਕਦਾ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਸੱਚ ਸੁਣ ਕੇ ਔਖਾ ਲੱਗੇ, ਪਰ ਅਸੀਂ ਦਿਨੋਂ ਦਿਨ ਗੱਲ ਜਿਹੜੀ ਆ ਉਹ ਹੱਥੋਂ ਗਵਾ ਰਹੇ। ਇਹ ਗੱਲ ਇਸ ਕਰਕੇ ਨਹੀਂ ਕਿ ਭੜਕਾਉਣ ਲਈ ਜਾਂ ਡਰਾਉਣ ਲਈ, ਸੱਚਾਈ ਬਿਆਨ ਕਰਨ ਲਈ। ਕਿਉਂਕਿ ਜੇਕਰ ਆਪਾਂ ਕਿਸੇ ਥਾਂ ਤੇ ਜਾਣਾ ਹੋਵੇ, ਰੁਪਈਆ ਚਾਹੀਦਾ ਹੋਵੇ 5000, ਰੁਪਈਏ ਜੇਬ ਵਿੱਚ ਹੋਣ 50, ਤੇ ਦੱਸ ਦੇਣਾ ਚਾਹੀਦਾ ਕਿ ਆਪਾਂ ਨੂੰ ਅਜੇ ਹੋਰ ਪੈਸੇ ਦਾ ਇੰਤਜ਼ਾਮ ਕਰ ਲਈਏ ਤਾਂ ਕਿ ਰਾਹ 'ਚ ਨਾ ਸਿਆਪਾ ਪਵੇ। ਸੋ ਇਸ ਮੌਕੇ ਇਹ ਸੱਚਾਈ ਆਪਾਂ ਮੰਨੀਏ ਕਿ ਜਿਹੋ ਜਿਹਾ ਸਾਡੇ ਨਾਲ ਦੁਸ਼ਮਣ ਕਰ ਰਿਹਾ, ਜਿਹੋ ਜਿਹਾ ਕੁਛ ਸਾਡੀ ਕੌਮ ਦੇ ਅੰਦਰੋਂ ਸਾਨੂੰ ਘੇਰ ਰਿਹਾ, ਇਹ ਮਾਹੌਲ ਬਹੁਤ ਖਤਰਨਾਕ ਹੈ। ਇਹਦਾ ਹੱਲ ਸਾਨੂੰ ਮਿਲ ਬੈਠ ਕੇ ਲੱਭਣ ਦੇ ਲਈ ਪਹਿਲਾਂ ਇਹ ਮੰਨਣਾ ਪਊਗਾ ਕਿ ਕਿੱਥੇ ਕਿੱਥੇ ਕੀ ਕੁਛ ਨੁਕਸ ਹੋ ਰਿਹਾ। ਸਨਾਤਨ ਦਾ ਜ਼ੋਰ, ਹਿੰਦੂਤਵ ਦਾ ਜ਼ੋਰ ਦਿਨੋਂ ਦਿਨ ਵੱਧ ਰਿਹਾ। ਖਾਲਸਾਈ ਸਿਧਾਂਤ ਅਤੇ ਖਾਲਿਸਤਾਨ ਦਾ ਸੰਕਲਪ, ਦੋਨਾਂ ਦੇ ਖਿਲਾਫ ਇੱਕ ਬਹੁਤ ਸੁਚੱਜੇ ਤੇ ਸ਼ਾਨਦਾਰ ਤਰੀਕੇ ਨਾਲ ਵਰਤਾਂਤ ਸਿਰਜਿਆ ਜਾ ਰਿਹਾ। ਇਸ ਟਕਰਾਅ ਵਿੱਚ, ਇਸ ਕਲੈਸ਼ ਵਿੱਚ, ਇਸ ਲੜਾਈ ਵਿੱਚ ਬੜੇ ਵਾਰ ਸਾਡਾ ਹੱਥ ਉੱਤੇ ਹੁੰਦਾ, ਬੜੀ ਵਾਰ ਉਹਨਾਂ ਦਾ ਹੁੰਦਾ। ਇਹ ਇੱਕ ਜੰਗ ਆ। ਜੰਗ ਦੇ ਵਿੱਚ ਇੱਕ ਨਿੱਕੀ ਜਿਹੀ ਘਟਨਾ ਨਾਲ ਹਾਲਾਤ ਬਦਲ ਜਾਂਦੇ ਹੁੰਦੇ ਨੇ, ਪਰ ਜਦੋਂ ਕੌਮਾਂ ਜਾਗਦੀਆਂ ਹੋਣ, ਕਹਿੰਦੇ ਆ ਨਾ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਜੇਕਰ ਜਾਗਦੇ ਹੋਵਾਂਗੇ ਤਾਂ ਮਸਲੇ ਹੱਲ ਹੋਣਗੇ, ਪਰ ਜੇਕਰ ਸੰਵੇਦਨਾ ਨਹੀਂ ਜਗਾਵਾਂਗੇ, ਜੇ ਕੌਮ ਦੇ ਮਸਲਿਆਂ ਬਾਰੇ ਕੋਈ ਚੇਤਨਤਾ ਨਹੀਂ ਲਿਆਵਾਂਗੇ, ਤੇ ਹਰ ਵੇਲੇ ਹਾਸੇ ਖੇਡੇ ਵਾਲੇ ਮਾਹੌਲ 'ਚ ਰਵਾਂਗੇ, ਬੜੀ ਚੜ੍ਹਦੀ ਕਲਾ, ਫੇਰ ਮਸਲੇ ਹੱਲ ਹੋਣੇ ਤਾਂ ਕੀ ਆ, ਮਸਲਿਆਂ ਦੀ ਸਮਝ ਹੀ ਨਹੀਂ ਲੱਗੇ। ਸਾਡੇ ਬਹੁਤ ਸਾਰੇ ਭੈਣ ਭਰਾ ਜਦੋਂ ਆਪਾਂ ਚਿੰਤਾ ਕਰਦੇ ਆ, ਉਦੋਂ ਕਹਿੰਦੇ ਆ ਕੋਈ ਫਿਕਰ ਨਾ ਕਰੋ ਜੀ, ਗੁਰੂ ਨੂੰ ਫਿਕਰ ਆ। ਭਾਈ ਹਿੰਦੂਆਂ ਨੂੰ ਤਾਂ ਕ੍ਰਿਸ਼ਨ ਭਗਵਾਨ ਨੇ ਨਾਰਾ ਲਾਇਆ ਹੋਇਆ ਕਿ ਜਦੋਂ ਤੁਹਾਡਾ ਧਰਮ ਖਤਰੇ 'ਚ ਹੋਊ ਮੈਂ ਆਊਂ ਤੇ ਮਸਲੇ ਹੱਲ ਕਰ ਲੂੰ। ਸਾਨੂੰ ਤਾਂ ਗੁਰੂ ਸਾਹਿਬਾਨ ਨੇ ਇਹੋ ਜਿਹੀ ਮੱਤ ਦਿੱਤੀ ਨਹੀਂ, ਉਲਟਾ ਆਪ ਦਾ ਕੰਮ ਆਪ ਸਵਾਰਨ ਦੀ ਮੱਤ ਦਿੱਤੀ ਆ। ਸਾਨੂੰ ਤਾਂ ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਜਦੋਂ ਬਾਬਰ ਦਾ ਹਮਲਾ ਹੋਇਆ ਜਿਹਨੂੰ ਆਪਾਂ ਪੜ੍ਹਦੇ ਆ, ਉੱਥੇ ਸਾਫ਼ ਤੌਰ ਤੇ ਮੱਤ ਮਿਲਦੀ ਆ ਕਿ ਜਿਹੜੇ ਉਸ ਮੌਕੇ ਦੇ ਪੁਜਾਰੀ ਸੀ ਉਹ ਝੂਠ ਬੋਲਦੇ ਰਹੇ, ਨਾਰਾ ਲਾਉਂਦੇ ਰਹੇ, ਤੇ ਜਦੋਂ ਦੁਸ਼ਮਣ ਆ ਕੇ ਸਿਰ ਤੇ ਚੜ ਗਿਆ ਫਿਰ ਕੋਈ ਕਰਾਮਾਤ ਨਹੀਂ ਵਾਪਰੀ ਸੀ। ਸੋ ਸਾਨੂੰ ਵੀ ਗੁਰਬਾਣੀ ਅਤੇ ਸਿੱਖ ਸਿਧਾਂਤ ਤੋਂ ਸੇਧ ਲੈ ਕੇ ਆਪਦੀ ਤਿਆਰੀ ਆਪ ਕਰਨੀ ਚਾਹੀਦੀ ਆ। ਗੁਰਬਾਣੀ ਦੀ ਇੱਕ ਆਪਦੀ ਤਾਕਤ ਸਮਰੱਥਾ ਹੈ, ਪਰ ਇਹ ਨਹੀਂ ਕਿ ਉਹ ਜੀ ਉੱਥੇ ਖੜਾ ਸੀ ਦੁਸ਼ਮਣ ਉਹਨੂੰ ਅੰਨਾ ਕਰਤਾ। ਕਿਰਪਾਨ ਨੇ ਆਪਣੇ ਆਪ ਨਹੀਂ ਚੱਲਣਾ ਹੁੰਦਾ, ਕਿਰਪਾਨ ਨੂੰ ਚਲਾਉਣ ਲਈ ਸਰੀਰ ਦੀ ਬਾਂਹ ਦੀ ਲੋੜ ਪੈਂਦੀ ਹੈ। ਹਾਂ, ਉਸ ਸਰੀਰ ਅੰਦਰ ਗੁਰਬਾਣੀ ਦਾ ਵਾਸਾ, ਧਰਮ ਦਾ ਵਾਸਾ ਹੋਣਾ ਹੋਰ ਗੱਲ। ਤੋਂ ਸਾਡੇ ਸਾਰਿਆਂ ਦੇ ਲਈ ਜਿੱਥੇ ਆਪਣਾ ਅਧਿਐਨ ਕਰਨ ਦਾ, ਵਿਸ਼ਲੇਸ਼ਣ ਕਰਨ ਦਾ ਇਹ ਵੇਲਾ, ਉੱਥੇ ਨਾਲ ਦੀ ਨਾਲ ਝੂਠ ਤੋਂ, ਕਿਉਂਕਿ ਜਿਹੜਾ ਝੂਠ ਆ ਉਹ ਮਰਵਾਉਂਦਾ ਹੁੰਦਾ। ਝੂਠੀਆਂ ਗੱਲਾਂ ਵਧਾ ਚੜਾ ਕੇ ਕੀਤੀਆਂ ਹੋਈਆਂ ਗੱਲਾਂ ਸਾਨੂੰ ਲੈ ਬੈਠਣਗੀ। ਸੱਚ ਨੂੰ ਮੰਨੀਏ ਕਿ ਇੱਕ ਹਵਾ ਜਿਹੜੀ ਆ, ਇੱਕ ਵੇਵ ਆ ਜਿਹੜੀ, ਉਹ ਸਿੱਖ ਫਲਸਫੇ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ ਚੱਲੀ ਆ, ਜਿਹੜੀ ਦਿਨੋਂ ਦਿਨ ਜ਼ੋਰ ਫੜ ਰਹੀ ਆ। ਪਰ ਇਹੋ ਜਿਹਾ ਕੁਝ ਬੜੀ ਵਾਰ ਆਇਆ, ਪਿਛਲੇ 100 ਸਾਲ ਦੇ ਸਮੇਂ ਦੇ ਵਿੱਚ ਬੜੀ ਵਾਰ ਇਹੋ ਜਿਹਾ ਕੁਝ ਦੇਖਿਆ। ਤੋਂ ਸਾਨੂੰ ਸਾਰਿਆਂ ਨੂੰ
ਬੜੀ ਖੂਬਸੂਰਤੀ ਦੇ ਨਾਲ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਆਪਦੇ ਫਰਜ਼ ਜਿਹੜੇ ਆ ਉਹ ਨਿਭਾਉਣ ਵੱਲ ਵਧਣਾ ਚਾਹੀਦਾ। ਖਾਲਸੇ ਸਜੀਏ, ਖਾਲਿਸਤਾਨ ਵੱਲ ਵਧੀਏ, ਆਪਦਾ ਕੌਮੀ ਘਰ ਸਿਰਜੀਏ, ਤਾਂ ਕਿ ਦੁਨੀਆ ਦੇ ਵਿੱਚ ਜਿੱਥੇ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੇ। ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।